श्री मुक्तसर साहिब विखे सिख नौजवान ते शिव सेना आगूआं वल्लों हमला। लुधियाना विखे 1984 ਦੇ ਪੀੜਤ ਪਰਿਵਾਰਾਂ ਵੱਲੋਂ ਆਪ ਉਮੀਦਵਾਰ ਸੰਜੀਵ ਅਰੋੜਾ ਖਿਲਾਫ ਰੋਸ ਪ੍ਰਦਰਸ਼ਨ। ਸਮਾਣਾ ਵਿਖੇ ਸਰਬ ਧਰਮ ਬੇਅਦਬੀ ਰੋਕੂ ਮੋਰਚਾ ਵੱਲੋਂ ਪੰਥਕ ਇਕੱਤਰਤਾ। ਕੱਲੇ ਨੂੰ ਕੁੱਟਿਆ, ਮੈਨੂੰ ਸਰਦਾਰ ਵੇਖ ਕੇ ਕੱਲੇ ਨੂੰ ਕੁੱਟਿਆ ਤੇ ਹੁਣ ਸਾਹਿਬ ਆਏ ਆ, ਕਹਿੰਦੇ ਵੀ ਅਸੀਂ ਪਰਚਾ ਕਰਤਾ। ਸਿਕਿਉਰਿਟੀ ਨਾਲ ਆ, ਪੰਜਾਬ ਪੁਲਿਸ ਦੇ ਨਾਲ ਮੈਂ ਨਹੀਂ ਗਾ ਵੀ ਸੇਫ ਹੈਗਾ ਤੇ ਉਹਨਾਂ ਨੂੰ ਕਿਉਂ ਦਿੱਤੀ ਹੋਈ ਆ? ਜੇ ਇੰਨਾ ਹੀ ਦਿਮਾਗ ਹੈਗਾ ਉਹਨਾਂ 'ਚ ਵੀ ਬੰਦੇ ਨੂੰ ਕੁੱਟ ਰਹੇ ਆ ਤੇ ਉਹਨਾਂ ਨੂੰ ਕਿਉਂ ਸਿਕਿਉਰਿਟੀ ਦਿੱਤੀ ਹੋਈ ਆ? ਸਵੇਰੇ 10-11 ਵਜੇ ਤੱਕ ਬੰਦੇ ਫੜੇ ਜਾਣ ਤੇ ਮੈਂ ਸਹਿਮਤ ਹਾਂ ਤੇ ਨਹੀਂ ਤਾਂ ਅਕਾਲ ਤਖਤ ਸਾਹਿਬ ਤੋਂ ਜਥੇਦਾਰੀ ਦਾ ਫੋਨ ਆਇਆ ਤੇ ਉਸ ਤੋਂ ਬਾਅਦ ਫਿਰ ਜਿਹੜੀ ਅਗਲੀ ਕਾਰਵਾਈ ਉਹ ਅਸੀਂ ਆਪ ਕਰਾਂਗੇ। शिव सेना ਦੇ ਆਗੂਆਂ ਵੱਲੋਂ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਸੀ। ਉਸ ਮਾਮਲੇ ਤੇ ਸਿੱਖ ਜਥੇਬੰਦੀਆਂ ਦੇ ਨੋਟਿਸ ਲੈਣ ਤੋਂ ਬਾਅਦ ਪੁਲਿਸ ਨੇ FIR ਦਰਜ ਕਰ ਲਈ ਹੈ, ਪਰ FIR ਵਿੱਚ 295A ਤੇ ਧਾਰਾ 26 ਦੀ ਮੰਗ ਅਧੂਰੀ ਹੈ। ਮੌਕੇ ਤੇ ਮੌਜੂਦ ਵੱਡੀ ਗਿਣਤੀ ਵਿੱਚ ਇਕੱਤਰ ਸਿੱਖ ਜਥੇਬੰਦੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਕੱਲ੍ਹ ਸਵੇਰੇ 10 ਵਜੇ ਤੱਕ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ 295A ਅਤੇ 26 ਵਧਾਉਣ ਤੇ ਸ਼ਿਵ ਸੈਨਿਕ ਦੇ ਗਨਮੈਨ ਸਸਪੈਂਡ ਕਰਨ ਦਾ ਅਲਟੀਮੇਟਮ ਦਿੱਤਾ ਹੈ। मौके पर मौजूद DSP नवीन कुमार SPD मनमीत सिंह ढिल्लों ने मंग पूरी करने की सहमति दी है। इन्हां दे बयान के मुताबिक जिहड़ी FIR लॉन्च करती है, जिहड़ा 295A ਦਾ ਵਾਧਾ ਉਹ ਅਸੀਂ ਵਾਪਸੀ ਤੇ ਕਰ ਦਾਂਗੇ। ਜਿਵੇਂ ਇਹਨਾਂ ਦੀ ਮੰਗ ਹੈ ਕਿ ਉਹਦੇ ਵਿੱਚ ਜਿਹੜੇ ਦੋ ਮੁਲਾਜ਼ਮ ਉਹਨਾਂ ਦੇ ਗਨਮੈਨ ਤੌਰ ਤੇ ਚੱਲਦੇ ਸੀ, ਉਹਨਾਂ ਨੇ ਖੁਦ ਕਹਿ ਕੇ ਕਟਵਾਇਆ, ਬਾਰੀਆਂ ਤੱਕ ਖੁੱਲੀਆਂ, ਜੋ ਵੀ ਉਹਨਾਂ ਦਾ ਰੋਲ ਆਇਆ ਜੀ ਮਹਿਕਮਾ ਨਾਲ ਕਾਰਵਾਈ ਕੀਤੀ ਜਾਊਗੀ ਉਹਨਾਂ ਤੇ। ਅੱਛਾ ਜੀ, ਹਾਂਜੀ। ਤੇ ਬਾਕੀ ਉਹਨਾਂ ਨੂੰ ਫੜਨ ਲਈ ਅਸੀਂ ਟੀਮਾਂ ਲਾਈਆਂ ਹੋਈਆਂ ਜੀ, ਜਲਦ ਤੋਂ ਜਲਦ ਅਰੈਸਟ ਕਰਾਂਗੇ। ਇੱਥੇ ਆਇਆ ਜੀ, ਹੁਣ ਫੇਰ ਆਇਆ, 2 ਵਾਰੀ ਗੇੜੇ ਕੱਢ ਕੇ ਗਿਆ ਹਸਪੀਟਲ ਉਹ ਬੰਦਾ। ਸਰ ਮੇਰੇ ਸਾਹਮਣੇ ਨਹੀਂ ਆਇਆ ਜੀ, ਉਹ ਜੇ ਆਇਆ ਹੁੰਦਾ ਤਾਂ ਅਸੀਂ ਕਾਰਵਾਈ ਕਰਾਂਗੇ। ਜਿਹੜੇ ਮੈਂ ਉਦੋਂ ਬਿਆਨ ਬਿਲਕੁਲ ਬਿਆਨ ਦਿੱਤੇ ਆ ਉਹਨਾਂ ਦੇ ਅਸੀਂ ਕਾਰਵਾਈ ਕਰਾਂਗੇ, ਜੋ ਵੀ ਮੈਰਿਟ ਤੇ ਕੰਮ ਕਰਾਂਗੇ, ਪ੍ਰੋਬਲਮ ਨਹੀਂ ਹੈ। ਜੋ ਇਹਨਾਂ ਦੀ ਜੋ ਸੀਗੀਆਂ ਮੰਗਾਂ ਉਹ ਸਾਰੀਆਂ ਅਸੀਂ ਉਹ FIR ਵੀ ਲੌਂਚ ਕਰਤੀ ਹੈ। 295 ਦਾ ਵਾਧਾ ਅਸੀਂ ਵਾਪਸੀ ਤੇ ਕਰ ਦਾਂਗੇ ਤੇ ਬਾਕੀ ਉਹਨਾਂ ਨੂੰ ਫੜਨ ਵਾਸਤੇ ਅਸੀਂ ਟੀਮਾਂ ਲਗਾਈਆਂ ਨੇ, ਜਲਦੀ ਗ੍ਰਿਫਤਾਰ ਕਰਕੇ ਇਹਨਾਂ ਨੂੰ ਸਾਫ਼ ਦਿੱਤਾ ਜਾਏ। ਇਹਨਾਂ ਸਵੇਰੇ 10 ਵਜੇ ਤੱਕ ਕਹਿੰਦੇ ਵੀ ਅਸੀਂ ਕਿੰਨੇ ਵਜੇ ਤੋਂ ਪਤਾ ਹਾਂਜੀ ਬੰਦੇ ਕਿੰਨੇ ਵਜੇ ਅਰੈਸਟ ਕਰਨਾ ਅਸੀਂ ਉਹਦੇ ਰੋਕਣ ਲੋ। ਇਹਨਾਂ ਦਾ ਕਹਿੰਦਾ ਮਤਲਬ ਕਿੰਨੇ ਵਜੇ ਦਾ ਟਾਈਮ ਦਿੱਤਾ ਜੀ ਇਹਨਾਂ ਨੇ ਆ ਕੇ। ਜਲਦ ਤੋਂ ਜਲਦ ਕਰਾਂਗੇ ਜੀ, ਮੈਂ ਤਾਂ ਕਹਿੰਦਾ ਉਸ ਤੋਂ ਪਹਿਲਾਂ ਹੀ ਕਰ ਲਈਏ, ਜਲਦ ਤੋਂ ਜਲਦ ਜਦੋਂ ਵੀ ਹੋਇਆ ਸੀ। ਸਿੱਖ ਜਥੇਬੰਦੀਆਂ ਅਨੁਸਾਰ ਅਗਲੀ ਕਾਰਵਾਈ ਦਾ ਐਲਾਨ ਕੱਲ੍ਹ ਦੁਪਹਿਰ 12 ਵਜੇ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਸ਼੍ਰੀ ਮੁਕਤਸਰ ਸਾਹਿਬ ਵਿਖੇ ਅੱਜ ਦੁਪਹਿਰੇ ਇੱਕ ਸਿੱਖ ਨੌਜਵਾਨ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ। ਸ਼ਿਵ ਸੈਨਾ ਆਗੂਆਂ ਵੱਲੋਂ ਇਸ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ, ਉਸ ਦੇ ਕੱਪੜੇ ਪਾੜੇ ਗਏ, ਦਸਤਾਰ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਕੜੇ ਨਾਲ ਕਈ ਵਾਰ ਕੀਤੇ ਗਏ। ਮਿਲੀ ਜਾਣਕਾਰੀ ਅਨੁਸਾਰ ਰਸਤੇ ਨੂੰ ਲੈ ਕੇ ਇਹ ਬਹਿਸ ਸ਼ੁਰੂ ਹੋਈ ਸੀ। ਸ਼ਿਵ ਸੈਨਾ ਆਗੂਆਂ ਵੱਲੋਂ ਚੌਕ ਵਿੱਚ ਧਰਨਾ ਦਿੱਤਾ ਜਾ ਰਿਹਾ ਸੀ। ਸਿੱਖ ਨੌਜਵਾਨ ਗੁਰਵਿੰਦਰ ਸਿੰਘ ਨੇ ਰਸਤਾ ਦੇਣ ਲਈ ਕਿਹਾ ਤਾਂ ਸ਼ਿਵ ਸੈਨਾ ਆਗੂਆਂ ਨੇ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉਹਨਾਂ ਵੱਲੋਂ ਕਾਰ ਵਿੱਚ ਬੈਠੇ ਗੁਰਵਿੰਦਰ ਸਿੰਘ ਨਾਲ ਹੱਥੋਂਪਾਈ ਕੀਤੀ ਗਈ ਅਤੇ ਉਸ ਤੇ ਕੜੇ ਨਾਲ ਕਈ ਵਾਰ ਕੀਤੇ ਗਏ। ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਸ਼ਰੇਆਮ ਗੁੰਡਾਗਰਦੀ ਹੋਈ ਹੈ। ਜੇਕਰ ਜਲਦੀ ਹੀ ਪ੍ਰਸ਼ਾਸਨ ਸ਼ਿਵ ਸੈਨਾ ਆਗੂਆਂ ਤੇ ਕਾਰਵਾਈ ਨਹੀਂ ਕਰਦਾ ਤੇ ਮੇਰਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਤੇ ਹਮਲਾ ਸਿੱਖ ਪਹਿਚਾਣ ਕਰਕੇ ਹੋਇਆ ਹੈ। ਹਮਲਾਵਰਾਂ ਵੱਲੋਂ ਵਾਰ-ਵਾਰ ਸਰਦਾਰ ਨੂੰ ਘੇਰਨ ਦੀ ਗੱਲ ਕਹੀ ਜਾ ਰਹੀ ਸੀ। ਗੁਰਵਿੰਦਰ ਸਿੰਘ ਨੇ ਕਿਹਾ ਕਿ ਚੌਂਕ ਦੇ ਵਿੱਚ ਸ਼ਰੇਆਮ ਮੇਰੇ ਤੇ ਹਮਲਾ ਹੋਇਆ, ਮੈਂ ਇਸ ਘਟਨਾ ਨੂੰ ਲੈ ਕੇ ਬਹੁਤ ਸ਼ਰਮ ਮਹਿਸੂਸ ਕਰ ਰਿਹਾ ਹਾਂ ਤੇ ਜੇਕਰ ਹਮਲਾਵਰਾਂ ਤੇ ਕੋਈ ਕਾਰਵਾਈ ਨਾ ਹੋਈ ਤੇ ਮੈਂ ਕੋਈ ਕਦਮ ਚੁੱਕਦਾ ਹਾਂ ਤਾਂ ਪੁਲਿਸ ਪ੍ਰਸ਼ਾਸਨ ਇਸ ਲਈ ਜ਼ਿੰਮੇਵਾਰ ਹੋਵੇਗਾ। ਵੀ 295A ਲਾਤੀ ਆ ਜਿਵੇਂ ਮੇਰੀ ਪੱਗ ਲਾਉਣ ਦੀ ਮੈਨੂੰ ਕੋਸ਼ਿਸ਼ ਕੀਤੀ ਵੀ ਮੈਂ ਲਾਉਣ ਨਹੀਂ ਦਿੱਤੀ ਗਈ ਤੇ ਮੈਨੂੰ ਮਾੜਾ ਚੰਗਾ ਬੋਲੇ, ਸਿੱਖੜਾ ਕਹਿ ਕੇ ਬੋਲੇ ਤੇ ਜਿਹੜੇ ਨਾਲ ਬੰਦੇ ਸੀ ਉਹਨਾਂ ਨੂੰ ਫੜਿਆ ਜਾਵੇ ਸਵੇਰ ਤੱਕ। ਜੇ ਫੜਿਆ ਜਾਊਗਾ ਤੇ ਮੈਂ ਬਹੁਤ ਧੰਨਵਾਦੀ ਹੋਵਾਂਗਾ ਇਹਨਾਂ ਦਾ, ਨਹੀਂ ਤਾਂ ਵੀ ਗਾਂ ਅਸੀਂ ਕਾਰਵਾਈ ਅਸੀਂ ਜ਼ਰੂਰ ਕਰਾਂਗੇ। ਤੇ ਜਿਹੜੇ ਨਾਲ 2 ਮੁਲਾਜ਼ਮ ਸੀ ਉਹ ਸਸਪੈਂਡ ਹੋਣੇ ਚਾਹੀਦੇ, ਉਹਨਾਂ ਨੇ ਕੋਲ ਖੜ ਕੇ ਘਟਾਇਆ ਮੈਨੂੰ, ਜਿਹੜੇ ਉਹ ਆਪਦੀ ਸਿਕਿਉਰਿਟੀ ਵਾਸਤੇ ਲਈ ਕਰਦਾ ਤੇ ਜੇ ਸਿਕਿਉਰਿਟੀ ਨਾਲ ਆ, ਪੰਜਾਬ ਪੁਲਿਸ ਦੇ ਨਾਲ ਮੈਂ ਨਹੀਂ ਗਾ ਵੀ ਸੇਫ ਹੈਗਾ ਤੇ ਉਹਨਾਂ ਨੂੰ ਕਿਉਂ ਦਿੱਤੀ ਹੋਈ ਆ? ਜੇ ਇੰਨਾ ਹੀ ਦਿਮਾਗ ਹੈਗਾ ਉਹਨਾਂ 'ਚ ਵੀ ਬੰਦੇ ਨੂੰ ਕੁੱਟ ਰਹੇ ਆ ਤੇ ਉਹਨਾਂ ਨੂੰ ਕਿਉਂ ਸਿਕਿਉਰਿਟੀ ਦਿੱਤੀ ਹੋਈ ਆ? ਵੀ ਨਾਲ ਉਹ ਜਿਹੜੇ ਮੁਲਾਜ਼ਮ ਉਹ ਸਸਪੈਂਡ ਹੋਣੇ ਚਾਹੀਦੇ, ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਆ। ਤੇ ਸਵੇਰੇ 10-11 ਵਜੇ ਤੱਕ ਬੰਦੇ ਫੜੇ ਜਾਣ ਤੇ ਮੈਂ ਸਹਿਮਤ ਹਾਂ ਤੇ ਨਹੀਂ ਤਾਂ ਅਕਾਲ ਤਖਤ ਸਾਹਿਬ ਤੋਂ ਜਥੇਦਾਰੀ ਦਾ ਫੋਨ ਆਇਆ ਤੇ ਉਸ ਤੋਂ ਬਾਅਦ ਫਿਰ ਜਿਹੜੀ ਅਗਲੀ ਕਾਰਵਾਈ ਉਹ ਅਸੀਂ ਆਪ ਕਰਾਂਗੇ। ਸਵੇਰ ਤੱਕ 10:30 ਵਜੇ ਤੱਕ ਬੰਦੇ ਫੜੇ ਜਾਣ ਸਾਰੇ ਜਣੇ। ਉਹ ਜਿਨ੍ਹਾਂ ਨੇ ਮੈਨੂੰ ਕੁੱਟਿਆ ਉਹ ਇੱਥੇ ਆ ਕੇ ਦਾਖਲ ਹੋ ਗਏ, ਹੁਣ ਮੁਲਾਜ਼ਮਾਂ ਨੂੰ ਦੇਖ ਕੇ ਭੱਜ ਗਏ ਆ। ਜਦੋਂ ਵੀਡੀਓ ਵਾਇਰਲ ਹੋ ਗਈ ਉਹਨਾਂ ਦੀ ਵੀ ਕੁੱਟਦੇ ਨੇ, ਕੱਲੇ ਨੂੰ ਕੁੱਟਿਆ, ਮੈਨੂੰ ਸਰਦਾਰ ਵੇਖ ਕੇ ਕੱਲੇ ਨੂੰ ਕੁੱਟਿਆ ਤੇ ਹੁਣ ਸਾਹਿਬ ਆਏ ਆ, ਕਹਿੰਦੇ ਵੀ ਅਸੀਂ ਪਰਚਾ ਕਰਤਾ। ਤੇ ਜੋ ਜ਼ੁਲਮ ਤਸ਼ੱਦਦ ਜਿਹੜੇ ਸਾਡੇ ਤੇ ਭਗਵੰਤ ਮਾਨ ਨੇ ਕਰਵਾ ਰਹੇ, ਆਪਣੀ ਪੁਲਿਸ ਤੋਂ ਕਰਵਾਏ ਨੇ, ਸਾਡੀ ਬੀਬੀਆਂ ਨੂੰ ਡੰਗ ਨਾਲ ਕੁੱਟਿਆ ਗਿਆ, ਜੇਲ੍ਹਾਂ 'ਚ ਬੰਦ ਕੀਤੇ ਗਏ,
ਅਸੀਂ ਜਦੋਂ ਟਾਈਮ ਮੰਗਦੇ ਹਾਂ ਸਾਡੇ ਖਿਲਾਫ ਤਸ਼ੱਦਦ ਕੀਤਾ ਜਾਂਦਾ ਹੈ। 84 ਦੇ ਦੰਗਾ ਪੀੜਤਾਂ ਦੇ ਖਿਲਾਫ ਮੇਰੀ ਪੰਜਾਬ ਵਾਸੀਆਂ ਨੂੰ, ਸਿੱਖਾਂ ਨੂੰ, ਪੰਜਾਬੀਆਂ ਨੂੰ ਬੇਨਤੀ ਹੱਥ ਜੋੜ ਕੇ ਅਪੀਲ ਹੈ ਕਿ ਜਿਹੜਾ ਇਹਨਾਂ ਦਾ ਸੰਜੀਵ ਅਰੋੜਾ ਜਿਹੜਾ ਖੜਾ ਹੈ ਇਲੈਕਸ਼ਨ ਦੇ ਵਿੱਚ, ਇਹਦੀ ਜ਼ਮਾਨਤ ਜ਼ਬਤ ਕਰਾਓ। ਲੁਧਿਆਣਾ ਵਿਖੇ 1984 ਦੇ ਪੀੜਤਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਪੀੜਤਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਪੀੜਤ ਪਰਿਵਾਰਾਂ ਨੂੰ ਇਨਸਾਫ ਅਤੇ ਮੁਆਵਜ਼ਾ ਦੇਣ ਦੀ ਥਾਂ ਉਹਨਾਂ ਦੇ ਲਾਲ ਕਾਰਡ ਵੀ ਰੱਦ ਕਰ ਦਿੱਤੇ ਹਨ। ਪੀੜਤ ਪਰਿਵਾਰਾਂ ਨੇ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਬਾਹਰ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਸੰਜੀਵ ਅਰੋੜਾ ਖਿਲਾਫ ਨਾਅਰੇਬਾਜ਼ੀ ਕੀਤੀ। ਉਹਨਾਂ ਨੇ ਸੰਜੀਵ ਅਰੋੜਾ ਖਿਲਾਫ ਸਖਤ ਵਿਰੋਧ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੰਦਿਆਂ ਵੋਟ ਨਾ ਪਾਉਣ ਦੀ ਅਪੀਲ ਵੀ ਕੀਤੀ ਹੈ। ਅੱਜ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ, ਜਿੱਥੇ ਚੁਪਹਿਰਾ ਸਾਹਿਬ ਚੱਲ ਰਿਹਾ, ਪਾਠ ਸਾਹਿਬ ਚੱਲਦੇ ਨੇ, ਅੱਜ ਸਾਡੇ ਸੈਂਕੜੇ ਜਿਹੜੇ ਨੇ 1984 ਦੇ ਕਤਲੇਆਮ ਪੀੜਤ ਪਰਿਵਾਰ ਜਿਹੜੇ ਨੇ ਉਹ ਸ਼ਾਂਤਮਈ ਤਰੀਕੇ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਨੇ। ਸੰਗਤ ਵਿੱਚ ਬੈਠ ਕੇ ਨਾਲ ਅਸੀਂ ਇਹ ਪ੍ਰੋਟੈਸਟ ਵੀ ਕਰਦੇ ਹਾਂ, ਸੰਗਤ ਨੂੰ ਤਖਤੀਆਂ ਰਾਹੀਂ ਇਹ ਜਾਣੂ ਕਰਾ ਰਹੇ ਹਾਂ ਕਿ 1984 ਦੇ ਜਿਹੜੇ ਕਤਲੇਆਮ ਪੀੜਤ ਪਰਿਵਾਰ ਉਜੜ ਕੇ ਆਏ ਪੰਜਾਬ ਵਿੱਚ ਤਕਰੀਬਨ 3.5 ਸਾਲ ਹੋ ਗਏ ਨੇ ਸਰਕਾਰ ਬਣਿਆ, ਆਮ ਪਾਰਟੀ ਸਰਕਾਰ ਬਣਿਆ। ਜੋ ਜ਼ੁਲਮ ਤਸ਼ੱਦਦ ਜਿਹੜੇ ਸਾਡੇ ਤੇ ਭਗਵੰਤ ਮਾਨ ਨੇ ਕਰਵਾਏ ਨੇ, ਆਪਣੀ ਪੁਲਿਸ ਤੋਂ ਕਰਵਾਏ ਨੇ, ਸਾਡੀ ਬੀਬੀਆਂ ਨੂੰ ਡੰਗਰ ਨਾਲ ਕੁੱਟਿਆ ਗਿਆ, ਜੇਲ੍ਹਾਂ 'ਚ ਬੰਦ ਕੀਤੇ ਗਏ। ਅਸੀਂ ਜਦੋਂ ਟਾਈਮ ਮੰਗਦੇ ਹਾਂ ਸਾਡੇ ਖਿਲਾਫ ਤਸ਼ੱਦਦ ਕੀਤਾ ਜਾਂਦਾ ਹੈ। 84 ਦੇ ਦੰਗਾ ਪੀੜਤਾਂ ਦੇ ਖਿਲਾਫ ਮੇਰੀ ਪੰਜਾਬ ਵਾਸੀਆਂ ਨੂੰ, ਸਿੱਖਾਂ ਨੂੰ, ਪੰਜਾਬੀਆਂ ਨੂੰ ਬੇਨਤੀ ਹੱਥ ਜੋੜ ਕੇ ਅਪੀਲ ਹੈ ਕਿ ਜਿਹੜਾ ਇਹਨਾਂ ਦਾ ਸੰਜੀਵ ਅਰੋੜਾ ਜਿਹੜਾ ਖੜਾ ਹੈ ਇਲੈਕਸ਼ਨ ਦੇ ਵਿੱਚ, ਇਹਦੀ ਜ਼ਮਾਨਤ ਜ਼ਬਤ ਕਰਾਓ। ਇਹ ਕੱਲਾ ਭਗਵੰਤ ਮਾਨ ਹੀ ਨਹੀਂ, ਸਿਰੇ ਦਾ ਇਹ ਨਿਕਲਿਆ, ਇਹ ਤੂੰ ਪਹਿਲਾਂ ਵਾਲੇ, ਉਹ ਤੂੰ ਪਹਿਲਾਂ ਵਾਲੇ, ਇਹ ਸਾਰੇ ਹੀ ਇੱਕੋ ਜਿਹੇ ਸੀਗੇ, ਸਾਰੇ। ਤਾਂ ਕੀ ਇਹਨਾਂ ਨੂੰ ਪਤਾ ਨਹੀਂਗਾ ਕਿ ਦੁਨੀਆ ਦੇ ਵੀ ਕਿਸੇ ਵੀ ਹਿੱਸੇ 'ਚ ਕਿਸੇ ਧਾਰਮਿਕ ਗ੍ਰੰਥ ਦੀਆਂ ਇੰਨੀਆਂ ਬੇਅਦਬੀਆਂ ਨਹੀਂ ਹੋਈਆਂ ਜਿੰਨੀਆਂ ਪੰਜਾਬ 'ਚ ਹੋਈਆਂ ਨੇ। ਬੇਅਦਬੀਆਂ ਖਿਲਾਫ ਸਖਤ ਕਾਨੂੰਨ ਬਣਾਉਣ ਲਈ ਗੁਰਜੀਤ ਸਿੰਘ ਫੌਜੀ ਲੰਮੇ ਸਮੇਂ ਤੋਂ ਸਮਾਣਾ ਵਿਖੇ ਟਾਵਰ ਤੇ ਚੜ੍ਹ ਕੇ ਧਰਨਾ ਦੇ ਰਹੇ ਹਨ, ਪਰ ਸਰਕਾਰ ਵੱਲੋਂ ਇਸ ਮਸਲੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਮਸਲੇ ਤੇ ਚੁੱਪ ਧਾਰੀ ਬੈਠੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੂੰ ਇਸ ਮਸਲੇ ਦੀ ਗੰਭੀਰਤਾ ਸੰਬੰਧੀ ਜਾਣੂ ਕਰਵਾਉਣ ਲਈ ਸਰਬ ਧਰਮ ਬੇਅਦਬੀ ਰੋਕੂ ਮੋਰਚਾ ਵੱਲੋਂ ਅੱਜ ਸਮਾਣਾ ਵਿਖੇ ਪੰਥਕ ਇਕੱਤਰਤਾ ਕੀਤੀ ਗਈ, ਜਿੱਥੇ ਸਿੱਖ ਮਰਿਆਦਾ ਅਨੁਸਾਰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਹੋਈਆਂ। ਉਪਰੰਤ ਸਿੱਖ ਆਗੂਆਂ ਵੱਲੋਂ ਇਸ ਗੰਭੀਰ ਮਸਲੇ ਤੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਸੜਕ ਜਾਮ ਕਰਕੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਗਈ। ਸਾਨੂੰ ਕੋਈ ਸ਼ੌਕ ਨਹੀਂਗਾ ਕਿ ਕਿਤੇ ਗੁਰੂ ਸਾਹਿਬ ਜਾ ਕੇ ਸੜਕਾਂ ਰੋਕੀਏ, ਕਿਤੇ ਲੁਧਿਆਣੇ, ਕਿਤੇ ਬਠਿੰਡੇ, ਤੇ ਹੁਣ ਅੱਜ ਇਹ ਸਮਾਂ ਨਹੀਂ। ਉਹ ਇੱਕ ਲਾਈਨ ਹੈ, ਮੇਰਾ ਦੋਸਤ ਹੈ ਹਰਫ ਚੀਮਾ, ਉਹਨੇ ਲਿਖੀਆਂ ਤੇ ਖਬਰ ਗਰੇਵਾਲ ਨੇ ਗਾਈਆਂ। ਉਹ ਲਾਈਨ ਬੜੀ ਸਹੀ ਸੀ ਕਿ ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਦੇ ਪਾਤਸ਼ਾਹ। ਇਹ ਕਿਲੇ ਬਣ ਗਈਆਂ ਔਰ ਇਹਨਾਂ ਕਿਲਿਆਂ 'ਚ ਬਹਿ ਕੇ ਸਾਨੂੰ ਲੜਨਾ ਪੈ ਰਿਹਾ ਇਹਨਾਂ ਜ਼ਾਲਮ ਹਕੂਮਤਾਂ ਨਾਲ। ਔਰ ਮੈਂ ਇੱਕ ਗੱਲ ਤੁਹਾਨੂੰ ਹੋਰ ਕਹਿ ਦਿਆਂ, ਸਪੈਸ਼ਲੀ ਇਹ ਕੱਲਾ ਭਗਵੰਤ ਮਾਨ ਹੀ ਨਹੀਂ, ਸਿਰੇ ਦਾ ਇਹ ਨਿਕਲਿਆ, ਇਹ ਤੂੰ ਪਹਿਲਾਂ ਵਾਲੇ, ਉਹ ਤੂੰ ਪਹਿਲਾਂ ਵਾਲੇ, ਇਹ ਸਾਰੇ ਹੀ ਇੱਕੋ ਜਿਹੇ ਸੀਗੇ, ਸਾਰੇ। ਨਹੀਂ ਤਾਂ ਕੀ ਇਹਨਾਂ ਨੂੰ ਪਤਾ ਨਹੀਂਗਾ ਕਿ ਦੁਨੀਆ ਦੇ ਵੀ ਕਿਸੇ ਵੀ ਹਿੱਸੇ 'ਚ ਕਿਸੇ ਧਾਰਮਿਕ ਗ੍ਰੰਥ ਦੀਆਂ ਇੰਨੀਆਂ ਬੇਅਦਬੀਆਂ ਨਹੀਂ ਹੋਈਆਂ ਜਿੰਨੀਆਂ ਪੰਜਾਬ 'ਚ ਹੋਈਆਂ ਨੇ। ਇੱਕ ਪੱਛਮੀ ਬੰਗਾਲ ਦੀ ਸਰਕਾਰ ਨੇ ਇੱਕ ਰੇਪ ਹੋਇਆ, ਫਾਂਸੀ ਦੀ ਸਜ਼ਾ ਕਰਤੀ। ਯੂਪੀ ਵਾਲਿਆਂ ਨੇ ਬਣਾਤਾ ਕਿ ਪੰਜਾਬ ਸਰਕਾਰ ਸਰਬ ਧਰਮ ਜਿੰਨੇ ਵੀ ਗ੍ਰੰਥ ਨੇ ਉਹਨਾਂ ਦੀ ਬੇਅਦਬੀ ਨਾ ਹੋਵੇ। ਸਟੇਟ ਕੋਲੇ ਅਧਿਕਾਰ ਹੈ ਕਾਨੂੰਨ ਬਣਾਉਣ ਦਾ, ਕੀ ਬਣਾ ਨਹੀਂ ਸਕਦੀਗੀ। ਮੈਂ ਨਹੀਂ ਆਦਾ ਗਲਤ, ਬਟ ਉੱਤੇ ਸ਼ਰਾਬ ਪੀ ਕੇ ਕੁਝ ਬੰਦੇ ਮਰ ਗਏ ਸੀ, ਮੁੱਖ ਮੰਤਰੀ ਨੇ ਚੱਕੀ ਗੱਡੀ ਭੱਜ ਪਿਆ, ਜਿਹੜੇ ਉਹਦੇ ਹੋਰ ABC ਸੀ ਉਹ ਵੀ ਭੱਜ ਪਏ। ਨਾ ਤੈਨੂੰ ਦੀਦੇ ਨਹੀਂ ਗਏ। 8 ਮਹੀਨਿਆਂ ਦਾ ਬੈਠਾ ਭਾਈ ਗੁਰਜੀਤ ਸਿੰਘ ਖਾਲਸਾ ਨਹੀਂ ਦੀਦਾ, ਉਹਦੀ ਰੋਣੇ ਵੈਨ ਪਾਉਂਦੀ ਮਾਂ ਨਹੀਂ ਦੀਦੀ, ਉਹਦੇ ਬੱਚੇ ਨਹੀਂ ਦੀਦੇ, ਉਹਦੀ ਸਿੰਘਣੀ ਨਹੀਂ ਦੀਦੀ। ਨਾ ਇਹਨਾਂ ਦੀ ਜਿੰਨਾ ਚਿਰ ਨੱਕ 'ਚ ਨਕੇਲ ਨਹੀਂ ਪੈਂਦੀ, ਜਿੰਨਾ ਚਿਰ ਸੰਗਤ ਬਾਹਰ ਨਹੀਂ ਆਉਂਦੀ ਨਿਕਲ ਕੇ, ਇਹਨਾਂ ਨੂੰ ਸਮਝ ਨਹੀਂ ਆਉਂਦੀ।
ਆ ਬੈਠੇ ਵਿਚਾਰੇ ਧੁੱਪੇ ਜਿਨ੍ਹਾਂ ਦੇ ਬੱਚੇ ਗੁਜ਼ਰੇ ਸੀ, ਵਿਖਾਣਗੇ ਜਰਾ ਇਹਨਾਂ ਨੂੰ। ਆ ਬੈਠਾ ਵਿਚਾਰਾ ਸੜਕ ਤੇ ਜਿਹਦਾ ਮਹੀਨਾ ਪਹਿਲਾਂ ਨਜਾਇਜ਼ ਮਾਈਨਿੰਗ ਵਾਲੇ ਟਿੱਪਰ ਨੇ ਬੱਚੇ ਕੁਚਲ ਕੇ ਮਾਰਤੇ। ਇਹ ਮੰਦਰ ਅੱਗੇ ਬੈਠੇ ਸੀ ਵਿਚਾਰੇ 7 ਬੱਚਿਆਂ ਦੀਆਂ, ਮਤਲਬ ਉਹਨਾਂ ਦੀਆਂ ਰੂਹਾਂ ਨੂੰ ਸ਼ਾਂਤੀ ਨਾਲ ਦਵਾ ਕੇ ਉਹਨਾਂ ਦੇ ਇਨਸਾਫ ਲਈ ਲੜ ਰਹੇ ਸੀ। 1 ਮਹੀਨੇ ਤੱਕ ਇਸ ਬੰਦੇ ਨੇ ਝਾਕਿਆ ਨਹੀਂ ਜਿਹੜਾ ਸਾਡਾ ਮੁੱਖ ਮੰਤਰੀ ਹੈ ਜਾਂ ਜਿਹੜੀ ਸਾਡੀ ਸਰਕਾਰ ਹੈ। ਜਦੋਂ ਸਾਰੇ ਆ ਗਏ ਤਾਂ ਫੇਰ ਆਂਦੇ ਲਓ ਜੀ ਹੁਣ ਐਸਡੀਐਮ ਵੀ ਸਸਪੈਂਡ, ਹੁਣ ਡੀਐਸਪੀ ਵੀ ਸਸਪੈਂਡ, ਤੇ ਉਹ ਫੜ ਵੀ ਲਿਆ ਜਿਹੜਾ ਰਘਵੀਰ ਸਿੰਘ ਸੀ। ਨਾ ਮਹੀਨਾ ਪਹਿਲਾਂ ਨਹੀਂ ਹੋ ਸਕਦਾ ਸੀ? ਮਹੀਨਾ ਪਹਿਲਾਂ ਤੈਨੂੰ ਕੀ ਹੋਇਆ ਸੀ? ਹਰ ਰੋਜ਼ ਤੇਰਾ ਇੰਟੈਲੀਜੈਂਸ ਦਾ ਡੀਜੀਪੀ ਤੈਨੂੰ ਰਿਪੋਰਟ ਕਰਦਾ ਹੈ, ਤੈਨੂੰ ਪਤਾ ਹੈ। ਹੁਣ ਅਸੀਂ ਉਹੀ ਗੱਲ ਫੇਰ ਪੁੱਛਦੇ ਆਂ, ਉਹ 8 ਮਹੀਨਿਆਂ ਤੋਂ 6/2 ਦੀ ਜਗ੍ਹਾ 'ਚ ਬੈਠਾ ਭਾਈ ਗੁਰਜੀਤ ਸਿੰਘ ਖਾਲਸਾ ਨਹੀਂ ਪੀਦਾ। ਉਹ ਕੁਛ ਆਪਦੇ ਲਈ ਮੰਗ ਰਿਹਾ, ਉਹ ਗੁਰੂ ਲਈ ਮੰਗ ਰਿਹਾ। ਉਹ ਗੁਰੂ ਜਿਹੜਾ ਅਮਰਿੰਦਰ ਸਿੰਘ ਦਾ ਵੀ ਹੈ, ਭਗਵੰਤ ਦਾ ਵੀ ਹੈ, ਬਾਦਲ ਦਾ ਵੀ ਹੈ, ਤੇ ਆ ਬਾਕੀ ਦੇ ਕਾਂਗਰਸੀਆਂ ਦਾ ਵੀ ਹੈ। ਕੀ ਇਹਨਾਂ ਨੂੰ ਦੀਦਾ ਨਹੀਂ? ਕੀ ਇਹਨਾਂ ਨੂੰ ਲੱਗਦਾ ਨਹੀਂ ਕਿ ਉਹਦੀ ਬੇਅਦਬੀ ਰੋਕਣ ਲਈ ਇੱਕ ਕਾਨੂੰਨ ਬਣਾਇਆ ਜਾਵੇ? ਕੋਈ ਦੱਸ ਦੇ ਮੈਨੂੰ, ਇਹ ਕਿਸੇ ਫਿਰਕੇ ਦੇ ਖਿਲਾਫ ਹੈ, ਇਹ ਕਿਸੇ ਵੀ ਧਰਮ ਦੇ ਖਿਲਾਫ ਹੈ, ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਹੈ? ਜੇ ਨਹੀਂ ਤਾਂ ਫਿਰ ਮੈਨੂੰ ਦੱਸੋ ਇਹ ਕਾਨੂੰਨ ਬਣ ਕਿਉਂ ਨਹੀਂ ਰਿਹਾ? ਜੇ ਨਹੀਂ ਬਣ ਰਿਹਾ ਤਾਂ ਫਿਰ ਸਮਝੋ ਕਿ ਨਲਾਇਕ ਨੇ, ਬੇਈਮਾਨ ਨੇ, ਤੇ ਨਲਾਇਕਾਂ ਤੇ ਬੇਈਮਾਨਾਂ ਨੂੰ ਕੀ ਕਿਹਾ ਜਾਂਦਾ ਹੈ ਕਿ ਚੱਲ ਭਾਈ ਹੁਣ ਤੂੰ ਚੱਲ ਇੱਥੋਂ, ਤੇ ਜਿਹੜਾ ਨਵਾਂ ਬਣੂ ਇਨ੍ਹਾਂ ਸ਼ਰਤਾਂ ਤੇ ਬਣੂ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਸੰਗਤੋ, ਧਿਆਨ ਨਾਲ ਸੁਣ ਲਿਓ, ਜੇ ਕਸੂਰ ਸਾਡੇ 'ਚ ਹੈ। ਇਹ ਉੱਤੋਂ ਨਹੀਂ ਡਿੱਗੇ ਮੁੱਖ ਮੰਤਰੀ ਬਣ ਕੇ ਅਸੀਂ ਚੁਣੇ ਆ। ਜਦੋਂ ਆਪਾਂ ਇਹਨਾਂ ਨੂੰ ਚੁਣਦੇ ਆ, ਕੀ ਆਪਾਂ ਉਦੋਂ ਕਿਤੇ ਪੁੱਛਿਆ ਇਹਨਾਂ ਨੂੰ ਕਿ ਤੁਹਾਡੀਆਂ ਪਾਲਿਸੀਜ਼ ਕੀ ਹੋਣਗੀਆਂ, ਤੁਹਾਡੀ ਪੁਲਿਸ ਕਿਵੇਂ ਫੰਕਸ਼ਨ ਕਰੂਗੀ? ਜੇ ਪੁੱਛਿਆ ਹੁੰਦਾ ਤਾਂ ਅੱਜ ਨਸ਼ਾ ਇਵੇਂ ਕਰਿਆ ਹੁੰਦਾ। ਜੇ ਅਸੀਂ ਰੇਕੇ ਦੀ ਪਾਲਿਸੀ ਪੁੱਛੀ ਹੁੰਦੀ ਤਾਂ ਇਹਨਾਂ ਦੇ ਬੱਚਿਆਂ ਨੇ ਗੁਜ਼ਰਨਾ ਸੀ। ਤੇ ਜੇ ਅਸੀਂ ਆਪ ਵਾਲਿਆਂ ਨੂੰ ਬਣਾਉਣ ਤੋਂ ਪਹਿਲਾਂ ਪੁੱਛਿਆ ਹੁੰਦਾ ਕਿ ਤੁਹਾਡੇ ਇਨਕਲਾਬ ਬੇਅਦਬੀਆਂ ਦੇ ਉੱਤੇ ਕਾਨੂੰਨ ਬਣਾਉਣਾ ਹੈ ਜਾਂ ਨਹੀਂ, ਜੇ ਕਹਿੰਦੇ ਹੈ ਜੋ ਕਿ ਇਹਨਾਂ ਨੇ ਕਿਹਾ ਸੀ, ਤਾਂ ਆਪਾਂ ਨੂੰ ਪੁੱਛਣਾ ਚਾਹੀਦਾ ਸੀ ਕਿੰਨੇ ਦਿਨਾਂ 'ਚ ਉਹਦਾ ਖਰੜਾ ਕੀ ਹੈ? 10 ਸੰਗਤ ਦੇ ਸਾਹਮਣੇ ਦੇ ਐਫੀਡੇਵਿਟ। ਚਲੋ ਨਹੀਂ ਕੀਤਾ ਤਾਂ ਮੇਰੀ ਤੁਹਾਨੂੰ ਬੇਨਤੀ ਹੈ, ਸਾਰਿਆਂ ਨੂੰ ਬੇਨਤੀ ਹੈ, ਜੇ ਪੰਜਾਬ ਬਚਾਉਣਾ ਹੈ ਤਾਂ ਇੰਜ ਕੀ ਕਰ ਲਿਓ ਜੀ। ਨਹੀਂ ਤਾਂ ਮੈਂ ਤੁਹਾਨੂੰ ਲਿਖ ਕੇ ਦਿੰਦਾ, 3 ਸਾਲਾਂ ਬਾਅਦ ਸਾਡਾ ਪੰਜਾਬ ਬਰਬਾਦ ਹੋ ਗਿਆ ਸਮਝੋ। 4,20,000 ਕਰੋੜ ਰੁਪਇਆ ਤੁਹਾਡੇ ਤੇ ਕਰਜ਼ਾ ਹੈ, ਤੇ ਤੁਹਾਡੀ ਕਮਾਈ ਹੈਗੀ ਹੈ 1,10,000 ਕਰੋੜ, ਤੇ ਕਰਜ਼ਾ 4,20,000 ਕਰੋੜ। ਜਦੋਂ ਸਾਡਾ ਕਰਜ਼ਾ 5 ਲੱਖ ਕਰੋੜ ਤੋਂ ਉੱਤੇ ਚਲਿਆ ਗਿਆ, ਜਿਹੜਾ ਕਿ ਸਾਡੀ ਇਕਨੋਮੀ ਦੇ ਸਾਈਜ਼ ਤੋਂ ਅੱਧ ਤੋਂ ਉੱਤੇ ਹੋਊਗਾ, ਸਾਡੀ ਸਰਕਾਰ ਨੂੰ ਕਰਜ਼ਾ ਨਹੀਂ ਮਿਲਣਾ, ਅਸੀਂ ਤਨਖਾਹਾਂ ਨਹੀਂ ਦੇ ਪਾਵਾਂਗੇ। ਮੈਂ ਪਰਸੋਂ ਜਦੋਂ ਤੇ ਗੁਰੂ ਅਰਸਾਏ ਅਸੀਂ ਸੜਕ ਤੇ ਬੈਠੇ ਸੀ, ਇੱਕ ਡੀਐਸਪੀ ਨੂੰ ਗੱਲ ਦੱਸੀ, ਮੈਂ ਕਿਹਾ ਤੁਸੀਂ ਸਾਡੇ ਕੋਲ ਤੇ ਡੰਡੇ ਚੱਕ ਕੇ ਆ ਜਾਂਦੇ ਹੋ, ਤੁਹਾਨੂੰ ਪਤਾ ਤਨਖਾਹ ਨਹੀਂ ਮਿਲਣੀ। ਤਾਂ ਮੈਨੂੰ ਪਤਾ ਕੀ ਆਂਦੇ ਮੈਨੂੰ ਪਿਛਲੀ ਵਾਰੀ ਵੀ ਸਾਨੂੰ 4 ਵਾਰੀਆਂ 'ਚ ਤਨਖਾਹ ਮਿਲੀ ਹੈ, 4 ਵਾਰੀਆਂ 'ਚ, ਤੇ ਪੰਜਾਬ ਕਰਜ਼ਾ ਮਿਲਿਆ ਉਹ 18% ਤੇ ਮਿਲਿਆ। 18% ਇੱਕ ਡਿਫਾਲਟਰ ਬੰਦੇ ਨੂੰ ਮਿਲਦਾ ਹੈ। ਤੇ ਅਸੀਂ ਦੱਸਣਾ ਚਾਹੁੰਦੇ ਆ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਕਿ ਅਸੀਂ ਇਹਨਾਂ ਨੀਤੀਆਂ ਦਾ ਲਗਾਤਾਰ ਵਿਰੋਧ ਕਰਦੇ ਆ। ਲੰਬੇ ਸਮੇਂ ਤੋਂ 3 ਸਾਲ ਤੋਂ ਭਗਵੰਤ ਮਾਨ ਦੀ ਸਰਕਾਰ ਜਿਹੜੀ ਯਤਨ ਕਰ ਰਹੀ ਹੈ ਕਿ ਪ੍ਰੀਪੇਡ ਮੀਟਰ ਲਾ ਕੇ
ਤੇ ਬਿਜਲੀ ਜਿਹੜੀ ਆ ਉਹ ਪ੍ਰਾਈਵੇਟ ਕੰਪਨੀਆਂ ਨੂੰ ਵੇਚਣ ਦਾ ਅਧਿਕਾਰ ਦੇਣਾ। ਇਹ ਲੋਕਾਂ ਦੇ ਕੋਲੋਂ ਬਿਜਲੀ ਖੋਹਣ ਦਾ ਇੱਕ ਜਿਹੜਾ ਮਨਸੂਬਾ ਕੇਂਦਰ ਸਰਕਾਰ ਨੇ ਘੜਿਆ ਤੇ ਸਾਡੀ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਕੇਂਦਰ ਸਰਕਾਰ ਦੇ ਪੈਰਾਂ 'ਚ ਪੈਰ ਪਾ ਕੇ ਜਿਹੜੀ ਆ ਲਗਾਤਾਰ ਚੱਲ ਰਹੀ ਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜ਼ਿਲ੍ਹਾ ਅੰਮ੍ਰਿਤਸਰ ਪ੍ਰਧਾਨ ਰਣਜੀਤ ਸਿੰਘ ਕਲੇਰਵਾਲਾ ਅਤੇ ਸੂਬਾ ਪ੍ਰੈਸ ਸਕੱਤਰ ਕੰਵਰਦਲੀਪ ਸੈਦੋਲੇਹਲ ਨੇ ਅੱਡਾ ਸੈਦੋਲੇਹਲ ਖੁਜਾਲਾ ਤੇ ਬਿਜਲੀ ਮੰਤਰੀ ਪੰਜਾਬ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦਾ ਪੁਤਲਾ ਫੂਕ ਮੁਜ਼ਾਹਰਾ ਕੀਤਾ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਮੋਦੀ ਸਰਕਾਰ ਦੇ ਨਕਸ਼ੇ ਕਦਮਾਂ ਤੇ ਚੱਲਦੇ ਹੋਏ ਪੰਜਾਬ ਮਾਰੂ ਨੀਤੀਆਂ ਤੇ ਕੰਮ ਕਰ ਰਹੀ ਭਗਵੰਤ ਮਾਨ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਦੀ 5 ਰਾਜਾਂ ਅਤੇ 4 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨੁਮਾਇੰਦਿਆਂ ਨਾਲ ਸਾਂਝੀ ਮੀਟਿੰਗ ਵਿੱਚ ਪ੍ਰੀਪੇਡ ਮੀਟਰ ਲਗਾਉਣ ਦੀ ਨੀਤੀ ਨੂੰ ਜਬਰੀ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਨਾਲ ਇਸ ਸਰਕਾਰ ਦਾ ਪਹਿਲੀਆਂ ਸਰਕਾਰਾਂ ਵਾਂਗ ਹੀ ਲੋਕ ਵਿਰੋਧੀ ਚਿਹਰਾ ਇੱਕ ਵਾਰ ਫਿਰ ਤੋਂ ਨੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਸਰਕਾਰ ਵੱਲੋਂ ਪ੍ਰੀਪੇਡ ਮੀਟਰ ਲਗਾਉਣ ਦੀ ਸ਼ੁਰੂਆਤ ਸਰਕਾਰੀ ਸੰਸਥਾਵਾਂ ਅਤੇ ਸਰਕਾਰੀ ਮੁਲਾਜ਼ਮਾਂ ਤੋਂ ਕੀਤੀ ਗਈ ਹੈ, ਇਹ ਇੱਕ ਤਾਨਾਸ਼ਾਹੀ ਰਵੱਈਆ ਹੈ ਜਿਸ ਨਾਲ ਸਰਕਾਰੀ ਮੁਲਾਜ਼ਮਾਂ ਨੂੰ ਦਬਾ ਕੇ ਉਨ੍ਹਾਂ ਦੇ ਘਰਾਂ ਵਿੱਚ ਇਹ ਮੀਟਰ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਲੰਮੇ ਸਮੇਂ ਤੋਂ ਇਸ ਨਿੱਜੀਕਰਨ ਵਾਲੀ ਨੀਤੀ ਦਾ ਵਿਰੋਧ ਕਰਦੇ ਆ ਰਹੇ ਹਾਂ ਅਤੇ ਮੰਗ ਕਰਦੇ ਹਾਂ ਕਿ ਸਰਕਾਰ ਇਸ ਨੀਤੀ ਤੋਂ ਤੁਰੰਤ ਪਿੱਛੇ ਹਟੇ। ਅੱਜ ਜੀ ਤਰਸਿੱਕਾ ਜ਼ੋਨ ਦੇ ਵਿੱਚ ਅੱਡਾ ਖਜਾਲਾ ਤੇ ਵਿੱਚ ਜਿਹੜਾ ਵਾ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕਿਆ ਜਾ ਰਿਹਾ, ਕਿਉਂਕਿ ਪਿਛਲੇ ਦਿਨੀ ਸਾਡੇ ਪੰਜਾਬ ਦੇ ਜਿਹੜੇ ਈਟੀਓ ਸਾਹਿਬ ਆ ਬਿਜਲੀ ਮੰਤਰੀ, ਇਹਨਾਂ ਨਾਲ ਹਰਿਆਣੇ ਦੇ ਬਿਜਲੀ ਮੰਤਰੀ ਆ, ਉਹ ਕੇਂਦਰ ਸਰਕਾਰ ਦੇ ਦਬਾਅ ਹੇਠ ਇਹ ਉਹਨਾਂ ਨੇ ਫੈਸਲਾ ਕੀਤਾ ਕਿ ਜਿਹੜੇ ਪ੍ਰੀਪੇਡ ਮੀਟਰ ਆ ਪਹਿਲਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਜਿੰਨੇ ਗਵਰਨਮੈਂਟ ਦੇ EMPLOYEES ਆ ਸਰਵਿਸ ਕਰਨ ਵਾਲੇ ਸਾਡੇ ਮੁਲਾਜ਼ਮ ਆ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੇ ਪ੍ਰੀਪੇਡ ਮੀਟਰ ਲਾ ਕੇ ਉਦੋਂ ਬਾਅਦ ਦੇ ਵਿੱਚ ਕਮਰਸ਼ੀਅਲ ਯੂਜ਼ ਜਿਵੇਂ ਪਿੰਡ ਦੇ ਵਿੱਚ ਆਟੇ ਵਾਲੀ ਚੱਕੀ ਆ ਜਾਂ ਹੋਰ ਜਿਹੜੇ ਸਾਡੇ ਕਮਰਸ਼ੀਅਲ ਯੂਜ਼ ਜਿਹੜੇ ਕਰਦੇ ਬਿਜਲੀ ਨੂੰ ਉਹਨਾਂ ਦੇ ਜਿਹੜੇ ਮੀਟਰ ਜਿਹੜੇ ਆ ਪ੍ਰੀਪੇਡ ਕੀਤੇ ਜਾਣਗੇ। ਉਸ ਤੋਂ ਬਾਅਦ ਦੇ ਵਿੱਚ ਜਿਹੜੀ ਆ ਪਬਲਿਕ ਦੀ ਵਾਰੀ ਆਮ ਜਿਹੜਾ ਘਰੇਲੂ ਖਪਤਕਾਰ ਆ ਉਹਦੀ ਵਾਰੀ ਆਉਣੀ ਆ। ਤੇ ਅਸੀਂ ਦੱਸਣਾ ਚਾਹੁੰਦੇ ਆ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਕਿ ਅਸੀਂ ਇਹਨਾਂ ਨੀਤੀਆਂ ਦਾ ਲਗਾਤਾਰ ਵਿਰੋਧ ਕਰਦੇ ਹਾਂ। ਲੰਬੇ ਸਮੇਂ ਤੋਂ 3 ਸਾਲ ਤੋਂ ਭਗਵੰਤ ਮਾਨ ਦੀ ਸਰਕਾਰ ਜਿਹੜੀ ਯਤਨ ਕਰ ਰਹੀ ਆ ਕਿ ਪ੍ਰੀਪੇਡ ਮੀਟਰ ਲਾ ਕੇ ਤੇ ਬਿਜਲੀ ਜਿਹੜੀ ਆ ਉਹ ਪ੍ਰਾਈਵੇਟ ਕੰਪਨੀਆਂ ਨੂੰ ਵੇਚਣ ਦਾ ਅਧਿਕਾਰ ਦੇਣਾ। ਅਸੀਂ ਲੋਕ ਜਿਹੜੇ ਆ ਆਏ ਆ ਪੂਰੇ ਇਲਾਕੇ ਤੋਂ ਜਾਂ ਪੂਰੇ ਪੰਜਾਬ ਦੇ ਵਿੱਚ ਇਸ ਨੀਤੀ ਦਾ ਜਿਹੜਾ ਵਿਰੋਧ ਕਰਦੇ ਆ ਲੋਕ ਕਿ ਮੀਟਰ ਜਿਹੜੇ ਆ ਪ੍ਰੀਪੇਡ ਹਰਗਿਜ਼ ਬਾਹਰ ਨਹੀਂ ਨਿਕਲ ਦਿਆਂਗੇ। ਇਹ ਲੋਕਾਂ ਦੇ ਕੋਲੋਂ ਬਿਜਲੀ ਖੋਹਣ ਦਾ ਇੱਕ ਜਿਹੜਾ ਮਨਸੂਬਾ ਕੇਂਦਰ ਸਰਕਾਰ ਨੇ ਘੜਿਆ ਤੇ ਸਾਡੀ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਕੇਂਦਰ ਸਰਕਾਰ ਦੇ ਪੈਰਾਂ 'ਚ ਪੈਰ ਪਾ ਕੇ ਜਿਹੜੀ ਆ ਲਗਾਤਾਰ ਚੱਲ ਰਹੀ ਆ। ਇਸ ਮੌਕੇ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਲੈਂਡ ਪੋਲਿੰਗ ਪਾਲਿਸੀ ਤਹਿਤ ਕੋਈ 43,000 ਏਕੜ ਦੇ ਕਰੀਬ ਬਹੁ ਫਸਲੀ ਤੇ ਉਪਜਾਊ ਜ਼ਮੀਨ ਨੂੰ ਕੰਕਰੀਟ ਦੇ ਜੰਗਲ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਖੇਤੀ ਮੰਡੀ ਨੀਤੀ ਨੂੰ ਅਸਿੱਧੇ ਰੂਪ ਵਿੱਚ ਲਾਗੂ ਕਰਨ ਲਈ ਲੁਕਵੇਂ ਢੰਗ ਨਾਲ ਫੋਕਲ ਪੁਆਇੰਟ ਤੇ ਛੋਟੀਆਂ ਮੰਡੀਆਂ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਮੋਰਚੇ ਉਠਾਉਣ ਦਾ ਮੁੱਖ ਕਾਰਨ ਇਹ ਰਣਨੀਤੀ ਸੀ। ਉਨ੍ਹਾਂ ਕਿਹਾ ਕਿ ਲੈਂਡ ਪੁਲਿੰਗ ਨੀਤੀ ਜੋ 1995 ਦੇ ਕਾਨੂੰਨ ਤਹਿਤ ਕੰਮ ਕਰੇਗੀ ਇੱਕ ਬੇਹੱਦ ਮਾਰੂ ਅਤੇ ਉਜਾੜੇ ਵਾਲੀ ਨੀਤੀ ਹੈ, ਜਿਸ ਨਾਲ ਨਾ ਸਿਰਫ ਖੇਤੀ ਸੈਕਟਰ ਨੂੰ ਵੱਡਾ ਝਟਕਾ ਲੱਗੇਗਾ ਬਲਕਿ ਲੋਕਾਂ ਦੇ ਘਰਾਂ ਵਿੱਚ ਚੱਲਦੇ ਕਾਰੋਬਾਰ ਵੀ ਚਲੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਪ੍ਰਚਾਰ ਮਾਧਿਅਮ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਲੋਕ ਇਸ ਚਾਲ ਨੂੰ ਸਮਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਕਿਸਾਨ ਆਗੂਆਂ ਨੂੰ ਬਹਿਸ ਦਾ ਸੱਦਾ ਦੇ ਕੇ ਭੱਜ ਨਿਕਲੇ ਹਨ, ਪਰ ਅਸੀਂ ਉਹਨਾਂ ਨਾਲ ਇਸ ਨੀਤੀ ਤੇ ਜ਼ਰੂਰ ਜਨਤਕ ਚਰਚਾ ਕਰਨਾ ਚਾਹਾਂਗੇ। ਉਨ੍ਹਾਂ ਇਸ ਮੌਕੇ ਕਿਹਾ ਕਿ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਪਿੰਡਾਂ ਵਿੱਚ ਆਉਣ ਤੇ ਸਵਾਲ ਪੁੱਛੇ ਜਾਣ ਦੇ ਪ੍ਰੋਗਰਾਮ ਤਹਿਤ ਜਦੋਂ ਲੋਕ ਸਵਾਲ ਪੁੱਛਣ ਲਈ ਜਾਂਦੇ ਹਨ ਤਾਂ ਸਰਕਾਰੀ ਨੁਮਾਇੰਦੇ ਆਪਣਾ ਪ੍ਰੋਗਰਾਮ ਹੀ ਰੱਦ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਕੁਝ ਪਿੰਡ ਪੱਧਰ ਦੇ ਸਪੋਰਟਰ ਝੂਠੀਆਂ ਕਹਾਣੀਆਂ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਜਥੇਬੰਦੀਆਂ ਦੇ ਆਗੂਆਂ ਦੀ ਇਮੇਜ ਧੁੰਦਲੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਅਨਸਰ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੀ ਸ਼ੈਅ ਤੇ ਅਜਿਹਾ ਕਰ ਰਹੇ ਹਨ ਤਾਂ ਵੀ ਮੰਤਰੀ ਸਾਹਿਬ ਨੂੰ ਸਾਫ਼ ਕਰ ਦੇਣਾ ਚਾਹੀਦਾ ਹੈ ਅਤੇ ਜੇਕਰ ਇਹ ਆਪਣੇ ਪੱਧਰ ਤੇ ਕਰ ਰਹੇ ਹਨ ਤਾਂ ਮੰਤਰੀ ਸਾਹਿਬ ਨੂੰ ਅਜਿਹੇ ਕੰਮ ਦਾ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਿਨੌਣੀਆਂ ਹਰਕਤਾਂ ਬੰਦ ਨਹੀਂ ਹੁੰਦੀਆਂ ਤਾਂ ਆਉਂਦੇ ਸਮੇਂ ਵਿੱਚ ਪਿੰਡਾਂ ਵਿੱਚ ਸਵਾਲ ਕਰਨ ਵੇਲੇ ਤਣਾਅ ਦੀ ਸਥਿਤੀ ਪੈਦਾ ਹੋਵੇਗੀ, ਜਿਸ ਦੇ ਜ਼ਿੰਮੇਵਾਰ ਅਜਿਹੇ ਗੈਰ ਜ਼ਿੰਮੇਵਾਰਾਨਾ ਹਰਕਤ ਕਰਨ ਵਾਲੇ ਹੋਣਗੇ। ਉਨ੍ਹਾਂ ਕਿਹਾ ਕਿ ਦਿੱਤੇ ਪ੍ਰੋਗਰਾਮ ਅਨੁਸਾਰ ਸਾਡਾ ਅਜੇ ਤੱਕ ਦਾ ਪ੍ਰੋਗਰਾਮ ਸਿਰਫ ਜਨਤਕ ਰੂਪ ਵਿੱਚ ਸਵਾਲ ਕਰਨ ਤੱਕ ਦਾ ਹੈ, ਨਾ ਕਿ ਘੇਰ ਘਿਰਾਓ ਦਾ, ਜੋ ਕਿ ਸਾਡਾ ਲੋਕਤਾਂਤਰਿਕ ਅਧਿਕਾਰ ਹੈ। ਇਲਾਕੇ ਦੇ ਵਿੱਚ ਜਿਵੇਂ ਕਿਸਾਨ ਮਜ਼ਦੂਰ ਮੋਰਚਾ ਤੇ
ਐਸਕੇਐਮ ਨਾਨ ਪੋਲੀਟੀਕਲ ਦਾ ਜਿਹੜਾ ਆਪਣਾ ਫੈਸਲਾ ਸੀਗਾ ਕਿ ਸ਼ੰਭੂ ਬਾਰਡਰ ਖਨੌਰੀ ਬਾਰਡਰ ਦੇ ਉੱਤੇ ਜੋ ਤਸ਼ੱਦਦ ਕਰਕੇ ਮੋਰਚੇ ਉਠਾਏ ਗਏ ਤੇ ਉਹਦੇ ਸਬੰਧ ਵਿੱਚ ਟਰਾਲੀਆਂ ਚੋਰੀਆਂ ਕੀਤੀਆਂ ਗਈਆਂ, ਹੋਰ ਸਮਾਨ ਜਿਹੜਾ ਜਾੜਿਆ ਗਿਆ, ਉਹਨੂੰ ਲੈ ਕੇ ਪਿੰਡਾਂ ਵਿੱਚ ਮੰਤਰੀਆਂ ਦੇ ਐਮਐਲਏ ਦੇ ਆਉਣ ਤੇ ਸਵਾਲ ਜਵਾਬ ਕੀਤੇ ਜਾਣਗੇ। ਸਾਡੇ ਇਲਾਕੇ ਵਿੱਚ ਈਟੀਓ ਹਰਭਜਨ ਸਿੰਘ ਦੇ ਕੁਝ ਜਿਹੜੇ ਖਾਸਮ ਖਾਸ ਆਪਣੇ ਆਪ ਨੂੰ ਗਿਣਦੇ ਆ ਕੁਝ ਲੋਕ, ਉਹ ਕੀ ਕਰ ਰਹੇ ਆ, ਉਹ ਅਫਵਾਹਾਂ ਫੈਲਾ ਰਹੇ ਆ ਜਨਤਾ ਦੇ ਵਿੱਚ, ਲੋਕਾਂ ਦੇ ਵਿੱਚ, ਪਿੰਡਾਂ ਦੇ ਵਿੱਚ ਕਿ ਮੰਤਰੀਆਂ ਨੂੰ ਸਵਾਲ ਜਵਾਬ ਪੁੱਛਣ ਤੋਂ ਜਥੇਬੰਦੀ ਪਿੱਛੇ ਹਟ ਰਹੀ ਆ ਤੇ ਜਥੇਬੰਦੀ ਦੇ ਆਗੂਆਂ ਨੂੰ ਅਸੀਂ ਦੱਸ ਵੀ ਰਹੇ ਆ ਉਹਦੇ ਵੀ ਉਹਨਾਂ ਨੇ ਪਿੰਡ ਵਿੱਚ ਆ ਰਹੇ ਆ ਤੇ ਉਹ ਸਵਾਲ ਜਵਾਬ ਪੁੱਛਣ ਤੋਂ ਅਸੀਂ ਉਹਨਾਂ ਨੂੰ ਰੋਕ ਰਹੇ ਆ, ਮਨਾ ਕਰ ਰਹੇ ਆ ਤੇ ਉਹ ਮੰਨ ਰਹੇ ਆ ਗੱਲ। ਅਸੀਂ ਇੱਥੇ ਸਾਫ਼ ਕਰ ਦੇਣਾ ਚਾਹੁੰਦੇ ਆ, ਪੁਤਲਾ ਤੁਹਾਡੇ ਸਾਹਮਣੇ ਖੜਾ ਆ, ਜੇ ਕੋਈ ਐਵੇਂ ਦੀ ਕਮੀ ਪੇਸ਼ੀ ਹੋਵੇ ਤੇ ਪੁਤਲਾ ਫੂਕਣ ਦੀ ਸਾਨੂੰ ਜ਼ਰੂਰਤ ਕੋਈ ਨਹੀਂ। ਤੇ ਈਟੀਓ ਸਾਹਿਬ ਨੂੰ ਵੀ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਭਾਈ ਜਥੇਬੰਦੀਆਂ ਦਾ ਫਿਲਹਾਲ ਤੱਕ ਦਾ ਪ੍ਰੋਗਰਾਮ ਆ ਤੁਹਾਨੂੰ ਸਵਾਲ ਜਵਾਬ ਕਰਨ ਦਾ, ਤੁਹਾਡੇ ਪ੍ਰੋਗਰਾਮ ਨੂੰ ਕਿਸੇ ਨੂੰ ਅਸੀਂ ਰੋਕ ਨਹੀਂ ਰਹੇ, ਤੁਹਾਡੇ ਪ੍ਰੋਗਰਾਮ ਦੇ ਵਿੱਚ ਜਾ ਕੇ ਕੋਈ ਖੱਲਰ ਨਹੀਂ ਪਾਉਣਾ। ਜਦੋਂ ਤੁਸੀਂ ਆਉਣਾ ਆ ਰਸਤੇ 'ਚ ਖੜੇ ਹੋਵਾਂਗੇ, ਸਵਾਲਾਂ ਦੇ ਜਵਾਬ ਤੁਹਾਡੇ ਕੋਲ ਮੰਗਾਂਗੇ, ਸਵਾਲਾਂ ਦੇ ਜਵਾਬ ਲੈਣੇ ਸਾਡਾ ਅਧਿਕਾਰ ਹੈ ਤੇ ਤੁਹਾਡਾ ਫਰਜ਼ ਆ। ਜੇ ਤੁਸੀਂ ਇੱਥੋਂ ਭੱਜਦੇ ਜੇ ਮਰਜ਼ੀ ਤੁਹਾਡੀ ਆ, ਪਰ ਤੁਹਾਡੇ ਰਾਹਾਂ ਦੇ ਵਿੱਚ ਕੰਡੇ ਬੀਜ ਰਹੇ ਆ ਤੁਹਾਡੇ ਜਿਹੜੇ ਲੀਡਰ ਆ ਪਿੰਡ ਪੱਧਰੀ। ਸੋ ਮੰਤਰੀ ਸਾਹਿਬ ਉਹਨਾਂ ਨਾਲ ਵੀ ਇੱਕ ਵੇਖਣ ਕਿ ਜੇ ਉਹਨਾਂ ਦੀ ਸ਼ਹਿ ਦੇ ਉੱਤੇ ਚੀਜ਼ਾਂ ਕੀਤੀਆਂ ਜਾ ਰਹੀਆਂ ਤੇ ਫਿਰ ਮੰਤਰੀ ਸਾਹਿਬ ਜਾਣਨ ਤੇ ਲੋਕ ਜਾਣਨਗੇ, ਤੇ ਜੇ ਉਹ ਮੰਤਰੀ ਸਾਹਿਬ ਦੇ ਕਹਿਣੇ ਤੋਂ ਬਾਹਰ ਜਾ ਕੇ ਚੀਜ਼ਾਂ ਕਰ ਰਹੇ ਆ, ਅਫਵਾਹਾਂ ਕੋਲੋਂ ਫੈਲਾ ਰਹੇ ਆ, ਝੂਠ ਫੈਲਾ ਰਹੇ ਆ, ਤੇ ਫਿਰ ਮੰਤਰੀ ਸਾਹਿਬ ਨੂੰ ਉਹਨਾਂ ਦੀ ਵੀ ਖਬਰ ਲੈਣੀ ਚਾਹੀਦੀ ਆ ਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਮੰਤਰੀ ਸਾਹਿਬ ਨੂੰ ਤਿਆਰ ਹੋਣਾ ਚਾਹੀਦਾ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵੀ ਪਿੰਡ ਵਿੱਚ ਮੰਤਰੀ ਸਾਹਿਬ ਆਉਂਦੇ ਆ ਸਵਾਲ ਕਰਨ ਵਾਸਤੇ ਜ਼ਰੂਰ ਜਾਵਾਂਗੇ। ਮੰਤਰੀ ਸਾਹਿਬ ਨੇ ਅਗਲੇ ਬੰਨੇ ਸਵਾਲਾਂ ਦੇ ਜਵਾਬ ਦੇਣੇ ਆ ਜਾਂ ਪੁਲਿਸ ਕੋਲੋਂ ਡਾਂਗ ਚਲਵਾਉਣੀ ਆ, ਉਹ ਮਰਜ਼ੀ ਮੰਤਰੀ ਸਾਹਿਬ ਦੀ ਆ। ਸੋ ਇਸ ਕਰਕੇ ਅੱਜ ਜਿਹੜਾ ਪੁਤਲਾ ਫੂਕ ਮੁਜ਼ਾਹਰਾ ਵਾ ਉਹ ਪ੍ਰੀਪੇਡ ਮੀਟਰਾਂ ਨੂੰ ਲੈ ਕੇ ਤੇ ਜਿਹੜੀਆਂ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਉਹਨਾਂ ਨੂੰ ਲੈ ਕੇ ਤੇ ਨਾਲ ਜਿਹੜੀ ਲੈਂਡ ਪੂਲਿੰਗ ਪਾਲਿਸੀ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਲੈ ਕੇ ਆਈ ਆ ਤੇ ਵੱਡਾ ਇੱਕ ਜੋ ਹਿੱਸਾ ਆ ਪੰਜਾਬ ਦਾ ਉਹ ਕੰਕਰੀਟ ਦੇ ਜੰਗਲਾਂ ਹੇਠ ਦੱਬਣ ਜਾ ਰਹੀ ਆ, ਉਹਨੂੰ ਲੈ ਕੇ ਅੱਜ ਦਾ ਜਿਹੜਾ ਪੁਤਲਾ ਵਾ ਉਹ ਫੂਕਿਆ ਜਾ ਰਿਹਾ। ਧੰਨਵਾਦ। ਪ੍ਰਾਹੁਣੇ ਨੂੰ ਘਰ ਸੱਦੀਏ ਤੇ ਉਹਦੀ ਮੁੜ ਕੇ ਬੇਇੱਜ਼ਤੀ ਕਰੀਏ, ਸ਼ੋਭਾ ਦਿੰਦਾ ਮੈਨੂੰ ਘਰ ਗੁਰੂ ਗ੍ਰੰਥ ਸਾਹਿਬ ਨੂੰ ਸਾਦਗੀ ਦੀ ਮਰਜ਼ਾਦਾ ਦੀ ਲੰਘਣਾ ਕਰੀਏ। ਮੈਨੂੰ ਮਹੀਨੇ ਬਾਅਦ ਹੀ ਦੇ ਲਿਓ ਅੰਮ੍ਰਿਤ ਛਕਿਆ ਹੁੰਦਾ। ਕਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਦੀ ਸ਼ਰਾਬ ਰੱਖ ਸਕਦੇ ਆਪਾਂ, ਦੱਸ ਦੇ ਤੂੰ। ਨਹੀਂ ਹੈ ਰੱਖ ਆ ਗਈ ਹੈ ਮੰਨਦਾ ਮਾਫੀ ਮੰਨਦਾ ਗਲਤੀ, ਅੱਜ ਤੋਂ ਗਾਂ ਸ਼ਰਾਬ ਨਹੀਂ ਪੀਵਾਂਗਾ। ਹਾਂਜੀ ਨਹੀਂ ਪੀਵੇਗਾ, ਘਰ ਵੀ ਨਹੀਂ ਬਣਾਗਾ, ਘਰ ਵੀ ਨਹੀਂ ਹੱਥ ਨਹੀਂ ਲਾਵਾਂ। ਇਹ ਫਿਰ ਅੰਮ੍ਰਿਤਸਰ ਦੇ ਰਜਿੰਦਰ ਨਗਰ ਇਲਾਕੇ ਵਿੱਚ ਇੱਕ ਪਰਿਵਾਰ ਵੱਲੋਂ ਜਿੱਥੇ ਘਰ ਦੀ ਪਹਿਲੀ ਮੰਜ਼ਿਲ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ, ਉੱਥੇ ਘਰ ਵਿੱਚ ਸ਼ਰਾਬ ਅਤੇ ਬੀਅਰ ਦੀਆਂ ਬੋਤਲਾਂ ਵੀ ਰੱਖੀਆਂ ਹੋਈਆਂ ਸਨ, ਜਿਸ ਦੀ ਸੂਚਨਾ ਮਿਲਣ ਤੇ ਸਤਿਕਾਰ ਕਮੇਟੀ ਦੇ ਸਿੰਘਾਂ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਸਿੰਘਾਂ ਨੂੰ ਨਾਲ ਲੈ ਕੇ ਪਾਵਨ ਸਰੂਪ ਉੱਥੋਂ ਗੁਰੂ ਘਰ ਪਹੁੰਚਾਇਆ ਤਾਂ ਜੋ ਮਰਿਆਦਾ ਬਰਕਰਾਰ ਰੱਖੀ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਘਰ ਰੱਖਣ ਵਾਲੇ ਇਸ ਪਰਿਵਾਰ ਵੱਲੋਂ ਇਸ ਬਾਬਤ ਮੁਆਫੀ ਵੀ ਮੰਗੀ ਗਈ ਹੈ। ਇਸ ਸੰਬੰਧੀ ਸਤਿਕਾਰ ਕਮੇਟੀ ਆਗੂ ਬਲਵੀਰ ਸਿੰਘ ਮੁੱਛਲ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਥਾਣਾ ਬੀ ਡਿਵੀਜ਼ਨ ਦੇ ਇਲਾਕੇ ਰਜਿੰਦਰ ਨਗਰ ਵਿੱਚ ਦੋ ਭਰਾ ਜਸਬੀਰ ਅਤੇ ਅੰਮ੍ਰਿਤਪਾਲ ਵੱਲੋਂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਅਤੇ ਘਰੇ ਸ਼ਰਾਬ ਅਤੇ ਬੀਅਰ ਕਾਫੀ ਮਾਤਰਾ ਵਿੱਚ ਪਾਈ ਗਈ ਹੈ, ਜਿਸ ਦੇ ਚੱਲਦਿਆਂ ਅਸੀਂ ਇਸ ਘਰ ਆ ਕੇ ਜਦੋਂ ਚੈੱਕ ਕੀਤਾ ਤਾਂ ਇੱਥੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਵਾਲੀ ਮਹਿਲਾ ਨੇ ਵੀ ਅੰਮ੍ਰਿਤ ਨਹੀਂ ਛਕਿਆ ਸੀ। ਪੀੜੇ ਉੱਪਰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਰਹੇ ਸਨ, ਜੋ ਕਿ ਮਰਿਆਦਾ ਦੇ ਉਲਟ ਹੈ। ਅੱਜ ਅਸੀਂ ਧਰਮ ਪ੍ਰਚਾਰ ਕਮੇਟੀ ਨੂੰ ਨਾਲ ਲੈ ਕੇ ਸਤਿਕਾਰ ਕਮੇਟੀ ਦੇ ਸਿੰਘਾਂ ਦੀ ਹਜ਼ੂਰੀ ਵਿੱਚ ਸ੍ਰੀ ਗੁਰੂ ਮਹਾਰਾਜ ਦਾ ਸਰੂਪ ਇੱਥੋਂ ਲਿਜਾ ਕੇ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਵਿਰਾਜਮਾਨ ਕੀਤਾ ਹੈ ਅਤੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤਰ੍ਹਾਂ ਮਰਿਆਦਾ ਭੰਗ ਨਾ ਕਰਨ। ਜੇਕਰ ਉਹਨਾਂ ਕੋਲੋਂ ਸਾਂਭ ਸੰਭਾਲ ਨਹੀਂ ਹੁੰਦੀ ਤਾਂ ਸਾਨੂੰ ਫੋਨ ਕਰਨ, ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਖੁਦ ਸਹੀ ਜਗ੍ਹਾ ਤੇ ਲੈ ਕੇ ਜਾਵਾਂਗੇ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਆਲ ਇੰਡੀਆ ਤੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਤੇ ਪੁਲਿਸ ਪ੍ਰਸ਼ਾਸਨ ਬੀਡੀਓ ਥਾਣੇ ਤੋਂ ਇਸ ਰਜਿੰਦਰ ਨਗਰ ਵਿੱਚ ਜਿੱਥੇ ਅੰਮ੍ਰਿਤਪਾਲ ਤੇ ਜਸਬੀਰ ਸਿੰਘ ਦੋਨੋਂ ਭਰਾ ਰਹਿੰਦੇ ਸਨ, ਜਿਹਦਾ ਨਾਮ ਅੰਮ੍ਰਿਤਪਾਲ ਹੈ, ਉਹ ਰੱਜ ਕੇ ਸ਼ਰਾਬ ਤੇ ਮੀਟ ਇਸ ਘਰ ਵਿੱਚ ਚੱਲਦਾ ਸੀ। ਜਦੋਂ ਅਸੀਂ ਇਸ ਘਰ ਵਿੱਚ ਆਏ, ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਸਨ। ਉੱਪਰਲੀ ਮੰਜ਼ਿਲ ਦੇ ਵਿੱਚ ਨਾ ਤਾਂ ਕੋਈ ਸੁੱਖ ਆਸਣ ਸੀ, ਸਤਿਗੁਰਾਂ ਵਾਸਤੇ ਸੁੱਖ ਆਸਣ ਪੀੜਾ ਸਾਹਿਬ ਤੇ ਕੀਤਾ ਜਾਂਦਾ ਸੀ। ਇੱਕ ਭੈਣ ਮਨਪ੍ਰੀਤ ਕੌਰ ਜਿਹੜੀ ਪ੍ਰਕਾਸ਼ ਕਰਦੀ ਸੀ, ਉਹਨੇ ਵੀ ਅੰਮ੍ਰਿਤ ਨਹੀਂ, ਘਰ ਦੇ ਕਿਸੇ ਮੈਂਬਰ ਤੇ ਅੰਮ੍ਰਿਤ ਨਹੀਂ ਛਕਿਆ। ਇਹ ਸਿਰਫ ਦਰਬਾਰ ਸਾਹਿਬ ਦੇ ਲਾਗੇ ਹੀ ਰਿਹਾਇਸ਼ ਹੈ ਤੇ ਆਪਣੇ ਬਾਬਾ ਦੀਪ ਸਿੰਘ ਦੇ ਸਥਾਨ ਦੇ ਵੀ ਬਿਲਕੁਲ ਲਾਗੇ ਹਨ। ਅਸੀਂ ਅੰਮ੍ਰਿਤਸਰ ਕੀ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਹੈ, ਉਹਨਾਂ ਨੂੰ ਬੇਨਤੀ ਤੁਹਾਡੇ ਮੀਡੀਆ ਰਾਹੀਂ ਕਰਦੇ ਹਾਂ ਕਿ ਉਹ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਵਿਖੇ ਸਭਾਏਮਾਨ ਕਰ ਦਿਓ, ਜਿਨ੍ਹਾਂ ਦਾ ਸ਼ਰਾਬ ਮੀਟ ਕੋਈ ਪਰਿਵਾਰ ਦਾ ਮੈਂਬਰ ਅੰਮ੍ਰਿਤਧਾਰੀ ਨਹੀਂ ਹੈ,
ਕਿਉਂਕਿ ਮਰਜ਼ਾਦਾ ਹੈ ਕਿ ਸਤਿਗੁਰਾਂ ਦੇ ਤਾਬਿਆਂ 'ਚ ਬਹਿਣ ਵਾਲਾ ਵੀ ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ। ਤੇ ਜਿਨ੍ਹਾਂ ਘਰ ਵਿੱਚ ਕੋਈ ਸਮੇਂ ਸਿਰ ਪ੍ਰਕਾਸ਼ ਨਹੀਂ ਹੁੰਦਾ, ਨਿਤਨੇਮ ਨਹੀਂ ਹੁੰਦਾ, ਉਹ ਵੀ ਆਪਣੇ ਆਪ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਵਿਖੇ ਸੁਭਾਇਮਾਨ ਕਰ ਦਿਓ। ਨਹੀਂ ਤਾਂ ਸਤਿਕਾਰ ਕਮੇਟੀ ਨੇ ਕਮਰ ਕੱਸੇ ਕੀਤੇ ਆ। ਸਾਡਾ ਨੰਬਰ ਹੈਗਾ 9852 13317। ਜਦੋਂ ਤੁਸੀਂ ਸਾਨੂੰ ਯਾਦ ਕਰੋਗੇ, ਦੱਸੋਗੇ, ਤੁਹਾਡਾ ਨਾਮ ਗੁਪਤ ਰੱਖਾਂਗੇ ਤੇ ਤੁਰੰਤ ਆਪਣੇ ਸਾਰੇ ਸਿੰਘਾਂ ਸਮੇਤ ਬਾਬਾ ਦੀਪ ਸਿੰਘ ਦਾ ਬਣਾਇਆ ਹੋਇਆ ਜਥਾ ਪਹੁੰਚ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਗਰ ਕੌਂਸਲ ਦੇ ਚੇਅਰਮੈਨ ਸੰਜੇ ਸਾਹਨੀ ਦੀ ਪ੍ਰਧਾਨਗੀ ਹੇਠ ਨੰਗਲ ਨਗਰ ਕੌਂਸਲ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ, ਜਿਸ ਵਿੱਚ ਹਿਮਾਚਲ ਦੀ ਤਰਜ਼ ਤੇ ਪੰਜਾਬ ਵਿੱਚ ਟੋਲ ਟੈਕਸ ਲਗਾਉਣ ਲਈ ਇੱਕ ਮਹੱਤਵਪੂਰਨ ਪ੍ਰਸਤਾਵ ਪਾਸ ਕਰਕੇ ਸਥਾਨਕ ਸਰਕਾਰਾਂ ਦੇ ਡਾਇਰੈਕਟਰ ਨੂੰ ਭੇਜਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਨੰਗਲ ਨਗਰ ਕੌਂਸਲ ਨੰਗਲ ਨਾਲ ਲੱਗਦੀਆਂ ਹਿਮਾਚਲ ਦੀਆਂ ਸਾਰੀਆਂ ਸਰਹੱਦਾਂ ਤੇ ਹਿਮਾਚਲ ਅਤੇ ਹੋਰ ਰਾਜਾਂ ਦੇ ਵਾਹਨਾਂ ਤੇ ਟੋਲ ਟੈਕਸ ਲਗਾ ਕੇ ਕਰੋੜਾਂ ਦਾ ਮੁਨਾਫਾ ਕਮਾਏਗੀ। ਇਸ ਮੀਟਿੰਗ ਵਿੱਚ ਹਿਮਾਚਲ ਦੀ ਤਰਜ਼ ਤੇ ਪੰਜਾਬ ਵਿੱਚ ਟੋਲ ਟੈਕਸ ਲਗਾਉਣ ਲਈ ਇੱਕ ਮਹੱਤਵਪੂਰਨ ਪ੍ਰਸਤਾਵ ਪਾਸ ਕਰਕੇ ਸਥਾਨਕ ਸੰਸਥਾ ਦੇ ਡਾਇਰੈਕਟਰ ਨੂੰ ਭੇਜਿਆ ਗਿਆ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਕੌਂਸਲਰ ਸੁਰਿੰਦਰ ਪੰਮਾ ਨੇ ਕਿਹਾ ਕਿ ਨੰਗਲ ਨਗਰ ਕੌਂਸਲ ਪੰਜਾਬ ਅਤੇ ਹਿਮਾਚਲ ਦੀ ਸਰਹੱਦ ਤੇ ਵੀ ਹਿਮਾਚਲ ਦੀ ਤਰਜ਼ ਤੇ ਟੋਲ ਲਗਾਉਣ ਜਾ ਰਹੀ ਹੈ, ਜਿਸ ਵਿੱਚ ਪੰਜਾਬ ਦੇ ਵਾਹਨਾਂ ਨੂੰ ਛੱਡ ਕੇ ਦੂਜੇ ਰਾਜਾਂ ਦੇ ਵਾਹਨਾਂ ਨੂੰ ਵੀ ਟੋਲ ਅਦਾ ਕਰਨ ਦੇ ਨਿਰਦੇਸ਼ ਹੋਣਗੇ। 10 ਲੱਖ ਰੁਪਏ ਦੇ ਵਾਹਨਾਂ ਤੋਂ ਟੋਲ ਵਸੂਲਿਆ ਜਾਵੇਗਾ। ਉਹਨਾਂ ਕਿਹਾ ਕਿ ਰਾਸ਼ਟਰੀ ਰਾਜਮਾਰਗ ਦੇ 5 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਲੋਕਾਂ ਤੋਂ ਟੋਲ ਟੈਕਸ ਨਹੀਂ ਵਸੂਲਿਆ ਜਾ ਸਕਦਾ, ਪਰ ਹਿਮਾਚਲ ਸਰਕਾਰ ਹਿਮਾਚਲ ਨੰਬਰ ਵਾਲੇ ਲੋਕਾਂ ਨੂੰ ਛੱਡ ਕੇ ਹਰੇਕ ਵਿਅਕਤੀ ਤੋਂ 90 ਰੁਪਏ ਟੈਕਸ ਵਸੂਲ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਹਿਮਾਚਲ ਦੀਆਂ ਸਰਹੱਦਾਂ ਤੇ ਟੋਲ ਬੈਰੀਅਰ ਲਗਾਏ ਜਾਂਦੇ ਹਨ ਤਾਂ ਨੰਗਲ ਨਗਰ ਕੌਂਸਲ ਨੂੰ ਕਰੋੜਾਂ ਦਾ ਮੁਨਾਫਾ ਹੋਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸੰਬੰਧੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਅਰਦਾਸ ਭਾਈ ਬਲਵਿੰਦਰ ਸਿੰਘ ਨੇ ਕੀਤੀ। ਸੰਗਤ ਨੂੰ ਪਾਵਨ ਹੁਕਮਨਾਮਾ ਕਥਾਵਾਚਕ ਭਾਈ ਵਿਸ਼ਾਲ ਸਿੰਘ ਨੇ ਸਰਵਣ ਕਰਵਾਇਆ। ਭਾਈ ਵਿਸ਼ਾਲ ਸਿੰਘ ਨੇ ਸੰਗਤਾਂ ਨਾਲ ਭਗਤ ਕਬੀਰ ਜੀ ਦੇ ਜੀਵਨ ਇਤਿਹਾਸ ਅਤੇ ਉਹਨਾਂ ਦੀਆਂ ਸਿੱਖਿਆਵਾਂ ਬਾਰੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਭਗਤ ਕਬੀਰ ਜੀ ਨੇ ਸਮਾਜਿਕ ਕੁਰੀਤੀਆਂ ਦਾ ਵਿਰੋਧ ਕਰਦਿਆਂ ਅਕਾਲ ਪੁਰਖ ਦੀ ਭਗਤੀ ਤੇ ਜ਼ੋਰ ਦਿੱਤਾ। ਭਗਤ ਕਬੀਰ ਜੀ ਨੇ ਸਮਾਜ ਅੰਦਰ ਜਾਤ-ਪਾਤ ਦੇ ਵਿਤਕਰੇ ਵਿਰੁੱਧ ਆਵਾਜ਼ ਉਠਾਈ ਅਤੇ ਨੇਕੀ ਦਾ ਮਾਰਗ ਅਪਣਾਉਣ ਲਈ ਪ੍ਰੇਰਿਤ ਕੀਤਾ। ਆਮ ਆਦਮੀ ਪਾਰਟੀ ਦਾ ਮਤਲਬ ਹੈ ਝੂਠ। ਇਹਨਾਂ ਨੂੰ ਪੁੱਛੋ ਜਦ 3.5 ਸਾਲ ਪੂਰੇ ਹੋ ਗਏ, 3.5 ਸਾਲ 'ਚ ਇਨਵੈਸਟਮੈਂਟ ਆਈ ਕਿਹੜੀ ਹੈ ਦੱਸ ਦਿਓ। ਚਾਹੇ ਉਹ ਲੈਂਡ ਪਾਲਿਸੀ ਹੈ, ਚਾਹੇ ਇੰਡਸਟਰੀਅਲ ਪਾਲਿਸੀ ਹੈ, ਇਹ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਦੇ ਇੰਡਸਟਰੀ ਨੂੰ, ਪੰਜਾਬ ਦੇ ਪ੍ਰੋਪਰਟੀ ਡਿਵੈਲਪਰਸ ਨੂੰ ਲੁੱਟਣ ਦਾ ਇੱਕ ਨਵਾਂ ਸੌਦਾ ਬਣਾਇਆ, ਹੋਰ ਕੱਖ ਨਹੀਂ। ਅਕਾਲੀ ਆਗੂ ਵਿਕਰਮ ਮਜੀਠੀਆ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਹਨ। ਉਹਨਾਂ ਕਿਹਾ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਢਹਿ ਢੇਰੀ ਹੈ। ਪਿਛਲੇ 3.5 ਸਾਲਾਂ ਵਿੱਚ ਕੋਈ ਇੰਡਸਟਰੀ ਪੰਜਾਬ ਵਿੱਚ ਨਹੀਂ ਲੱਗੀ। ਕਾਰੋਬਾਰੀ ਡਰ ਦੇ ਮਾਹੌਲ ਵਿੱਚ ਪੰਜਾਬ ਛੱਡਣ ਲਈ ਮਜਬੂਰ ਹਨ। ਆਮ ਆਦਮੀ ਪਾਰਟੀ ਝੂਠੀ ਇਸ਼ਤਿਹਾਰਬਾਜ਼ੀ ਤੇ ਪੰਜਾਬ ਦਾ ਪੈਸਾ ਬਰਬਾਦ ਕਰ ਰਹੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਪਾਲਿਸੀਆਂ ਮਹਿਜ ਰੀਪੈਕੇਜਿੰਗ ਹਨ, ਹਕੀਕਤ ਵਿੱਚ ਕੁਝ ਵੀ ਬਦਲਣ ਵਾਲਾ ਨਹੀਂ ਹੈ। ਕੇਜਰੀਵਾਲ ਸਾਹਿਬ ਦਾ ਦੂਜਾ ਨਵਾਂ ਡਰਾਮਾ। ਆਮ ਆਦਮੀ ਪਾਰਟੀ ਦਾ ਮਤਲਬ ਹੈ ਝੂਠ। ਇਹਨਾਂ ਨੂੰ ਪੁੱਛੋ ਜਦ 3.5 ਸਾਲ ਪੂਰੇ ਹੋ ਗਏ, 3.5 ਸਾਲ 'ਚ ਇਨਵੈਸਟਮੈਂਟ ਆਈ ਕਿਹੜੀ ਹੈ ਦੱਸ ਦਿਓ। ਕਿਹੜੀ ਨਵੀਂ ਇੰਡਸਟਰੀ ਦਾ ਉਦਘਾਟਨ ਕਰਦਿਆਂ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੇਖਿਆ? ਕਿਹੜਾ ਨਵਾਂ ਕਾਰੋਬਾਰ ਪੰਜਾਬ 'ਚ ਆਉਂਦਾ ਤੁਸੀਂ ਵੇਖਿਆ? ਜੇ ਇੰਡਸਟਰੀ ਦੀ ਐਡੀ ਭਰਪਾਰ ਹੁੰਦੀ ਕਿ ਫਿਰ ਤਾਂ ਮੈਂ ਮੰਨਦਾ ਕਿ ਇਹ ਪਾਲਿਸੀਆਂ ਦਾ ਕੋਈ ਫਾਇਦਾ। ਇਹ ਸਿਰਫ ਇੱਕ ਰੀਪੈਕੇਜਿੰਗ, ਰੀਡਰਾਮਾ। ਇੰਡਸਟਰੀ ਇਨਵੈਸਟਮੈਂਟ ਪੰਜਾਬ 'ਚ ਕੋਈ ਕਰਕੇ ਰਾਜੀ ਨਹੀਂ। ਇੰਡਸਟਰੀ ਤੇ ਕਿੰਨੀ ਲੋਕਾਂ ਨੇ ਲਾਅ ਐਂਡ ਆਰਡਰ ਨੂੰ ਲੈ ਕੇ, ਜੋ ਕਾਨੂੰਨ ਵਿਵਸਥਾ ਉਹਦੇ ਮਾੜੇ ਹਾਲਾਤਾਂ ਨੂੰ ਲੈ ਕੇ ਲੋਕ ਤਾਂ ਬਾਹਰ ਨੂੰ ਭੱਜ ਰਹੇ। ਔਰ ਇੱਕ ਵਾਰੀ ਨਹੀਂ, ਅਨੇਕਾਂ ਵਾਰੀ ਇਸ ਗੱਲ ਦਾ ਪ੍ਰਮਾਣ ਇੰਡਸਟਰੀ ਨੇ ਆਪ ਦੇ ਦਿੱਤਾ। ਚਾਹੇ ਉਹ ਲੈਂਡ ਪਾਲਿਸੀ ਹੈ, ਚਾਹੇ ਇੰਡਸਟਰੀਅਲ ਪਾਲਿਸੀ ਹੈ, ਇਹ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਦੇ ਇੰਡਸਟਰੀ ਨੂੰ, ਪੰਜਾਬ ਦੇ ਪ੍ਰੋਪਰਟੀ ਡਿਵੈਲਪਰਸ ਨੂੰ ਲੁੱਟਣ ਦਾ ਇੱਕ ਨਵਾਂ ਸੌਦਾ ਬਣਾਇਆ, ਹੋਰ ਕੱਖ ਨਹੀਂ। ਇਸ ਲਈ ਇਹ ਸਿਰਫ ਇੱਕ ਡਰਾਮੇਬਾਜ਼ੀ ਔਰ ਉਸ ਤੋਂ ਗਾਹ ਕੁਛ। ਸਰ, ਕਾਨੂੰਨ ਵਿਵਸਥਾ ਵੇਖੀ ਜਾਵੇ ਤਾਂ ਬਿਲਕੁਲ ਖਰਾਬ ਹੋ ਗਈ। ਜਿਵੇਂ ਹੁਣ ਪਿੱਛੇ ਜੇ ਜੰਗਿਆਲਾ ਬੰਦ ਕਰਕੇ ਉਹਨਾਂ ਨੇ ਚਾਬੀਆਂ ਪੁਲਿਸ ਨੂੰ ਸੌਂਪਣ ਦੇ ਵਾਸਤੇ ਬੰਦ ਕਰਤਾ ਸੀਗਾ। ਬਾਅਦ 'ਚੋਂ ਕੈਬਨਿਟ ਮੰਤਰੀ ਜਿਹੜੇ ਈਡੀਓ ਸਾਹਿਬ, ਉਹਨਾਂ ਨੇ ਜਾ ਕੇ ਹੱਥ ਪੈਰ ਜੋੜੇ ਤੇ ਗੱਲ ਕਿਸ ਤਰ੍ਹਾਂ ਸਮਝਦੇ ਕਿ 3.5 ਸਾਲ ਤੋਂ ਉਹਨਾਂ ਨੇ
ਇਸ ਤਰ੍ਹਾਂ ਕੁਝ ਕੀਤਾ ਨਹੀਂ। ਹੁਣ ਕਿੰਨੀ ਕੁ ਇਸ ਤਰ੍ਹਾਂ ਕਰ ਲੈਂਦੇ? ਦੇਖੋ, ਇਹਦੇ ਲਈ ਜ਼ਿੰਮੇਵਾਰ ਸਿੱਧੇ ਸਰਕਾਰ ਹੈ। ਜੰਡਿਆਲਾ ਗੁਰੂ ਕੇ ਚਾਹੇ ਉਹ SHO ਦੀ ਪੋਸਟਿੰਗ ਹੈ ਔਰ ਚਾਹੇ ਉਹ DSP ਦੀ ਪੋਸਟਿੰਗ ਹੈ, ਇਹ ਸਾਰਾ ਪੋਸਟਿੰਗ ਹਰਭਜਨ ETO ਆਪ ਕਰਾ ਰਹੀ। ਤੇ ਜੇ ਪੁਲਿਸ ਦਾ ਫੇਲੀਅਰ ਹੋ ਰਿਹਾ, ਇਹਦਾ ਮਤਲਬ ਹੈ ਹਰਭਜਨ ਸਿੰਘ ETO ਦਾ ਫੇਲੀਅਰ। ਔਰ ਲੋਕਾਂ ਦੀ ਜਾਨ ਮਾਲ ਦੇ ਹਾਲਾਤ ਕੀ ਨੇ, ਕੋਈ ਸੁਰੱਖਿਅਤ ਨਹੀਂ। ਤੇ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਇਹ ਗੱਲ ਕਹੀ ਆ ਕਿ ਲਾਅ ਐਂਡ ਆਰਡਰ ਫੇਲ ਹੈ, ਕੋਲੈਪਸ ਹੈ। ਔਰ ਇਹ ਕੱਲੀ ਸ਼ਹਿਰਾਂ 'ਚ ਨਹੀਂ, ਪਿੰਡਾਂ ਤੱਕ ਇਹ ਹਾਲਾਤ ਬਣੇ ਪਏ ਆ। ਫਰੌਤੀ, ਟਾਰਗੇਟ ਕਿਲਿੰਗ, ਇਹ ਰੋਜ਼ਮर्रा ਦਾ ਇੱਕ ਸਿਸਟਮ ਨਿਜ਼ਾਮ ਬਣ ਗਿਆ। ਤੇ ਇਸ ਹਾਲਾਤ 'ਚ ਕਿੱਥੇ ਇਨਵੈਸਟਮੈਂਟ ਆਉਣੀ ਹੈ ਔਰ ਕਿੱਥੇ ਇੰਡਸਟਰੀ ਲੱਗਣੀ ਹੈ। ਇਸ ਲਈ ਜਿਹੜੀ ਮਰਜ਼ੀ ਪਾਲਿਸੀ ਬਣਾਈ ਜਾਓ, ਫੇਲ ਹੋਣੀ ਹੈ। ਮੈਨੂੰ ਇੱਥੇ ਸਿੱਧਾ ਹੱਥ ਸਰਕਾਰਾਂ ਦਾ ਲੱਗਦਾ ਹੈ ਵੀ ਉਹ ਸ਼ੁਭਦੀਪ ਦਾ ਜਿਹੜਾ ਚੈਪਟਰ ਕਲੋਜ਼ ਕਰਨਾ ਚਾਹੁੰਦੀਆਂ ਨੇ ਕਿਸੇ ਨਾ ਕਿਸੇ ਹਿਸਾਬ ਨਾਲ, ਵੀ ਜਿਹੜਾ ਉਹਦੇ ਵਿੱਚ ਡਾਕੂਮੈਂਟਰੀ ਦੇ ਵਿੱਚ ਗਲਤ ਬੰਦਿਆਂ ਤੋਂ ਇੰਟਰਵਿਊਆਂ ਲੈ ਕੇ ਪਾਈਆਂ ਨੇ, ਉਹ ਸਾਡੇ ਕੇਸ ਨੂੰ ਰਫਾ ਦਫਾ ਕਰਕੇ ਤੇ ਸ਼ੁਭਦੀਪ ਦਾ ਜਿਹੜਾ ਚੈਪਟਰ ਕਲੋਜ਼ ਕਰਨਾ ਚਾਹੁੰਦੇ। ਅਸੀਂ ਕਹਿੰਦੇ ਹੁੰਦੇ ਸੀ ਵੀ ਚੱਲ ਪੁੱਤ ਕੋਈ ਗੱਲ ਨਹੀਂ, ਪਰ ਉਹ ਤਪਾਇਆ ਹੋਇਆ ਸੀ ਇਹਨਾਂ ਲੋਕਾਂ ਨੇ, ਉਹਨੂੰ ਬਹੁਤ ਹਰਾਸ਼ ਕੀਤਾ। ਮੈਂ ਤਾਂ ਉਸ ਮਾਂ ਦੇ ਪੁੱਤ ਨੂੰ ਧੰਨ ਜਗਰਾ ਉਹਦਾ ਸਮਝਦੀ ਹਾਂ, ਜਿਹੜਾ ਇੰਨਾ ਪ੍ਰੈਸ਼ਰ ਹੋਣ ਦੇ ਬਾਵਜੂਦ ਵੀ ਉਹਨੇ ਇੰਨਾ ਕੰਮ ਕੀਤਾ। ਸਾਰੇ ਭੈਣ ਭਾਈਆਂ ਨੂੰ, ਆਪਦਿਆਂ ਨੂੰ, ਆਪਦੇ ਫਰੈਂਡ ਨੂੰ, ਆਪਦੇ ਫੈਨਸ ਨੂੰ, ਆਪਦੇ ਮਾਂ ਪਿਓ ਨੂੰ ਉਹਨੇ ਫਿਰ ਵੀ ਬਣਦਾ ਸਮਾਂ ਦਿੱਤਾ। ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ ਰਿਲੀਜ਼ ਹੋਣ ਤੇ ਉਹਨਾਂ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਡਾਕੂਮੈਂਟਰੀ ਸਿੱਧੂ ਮੂਸੇਵਾਲਾ ਕਤਲ ਕੇਸ ਨੂੰ ਬੰਦ ਕਰਵਾਉਣ ਲਈ ਇੱਕ ਸਾਜ਼ਿਸ਼ ਜਾਪਦੀ ਹੈ ਤੇ ਅਸੀਂ ਇਸ ਦਾ ਵਿਰੋਧ ਕਰਦੇ ਹਾਂ, ਕਿਉਂਕਿ ਸਾਡੇ ਵੱਲੋਂ ਇਸ ਲਈ ਕੋਈ ਇਜਾਜ਼ਤ ਨਹੀਂ ਦਿੱਤੀ ਗਈ, ਬਲਕਿ ਸਾਡੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਦਾ ਨੋਟਿਸ ਮਿਲਣ ਤੋਂ ਪਹਿਲਾਂ ਹੀ ਇਹ ਜਾਰੀ ਕਰ ਦਿੱਤੀ ਗਈ ਹੈ। ਦੱਸ ਦੇ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਵੱਲੋਂ ਆਪਣੇ ਪੁੱਤ ਤੇ ਬਣੀ ਦਸਤਾਵੇਜ਼ੀ ਦੀ ਸਕਰੀਨਿੰਗ ਤੇ ਰੋਕ ਲਾਉਣ ਦੀ ਮੰਗ ਕਰਦੀ ਇੱਕ ਪਟੀਸ਼ਨ ਮਾਨਸਾ ਕੋਰਟ ਵਿੱਚ ਦਾਖਲ ਕੀਤੀ ਗਈ ਹੈ। ਇਹ ਦਸਤਾਵੇਜ਼ੀ ਵਿਦੇਸ਼ੀ ਬ੍ਰੌਡਕਾਸਟਰ ਵੱਲੋਂ ਤਿਆਰ ਕੀਤੀ ਗਈ ਹੈ ਤੇ ਇਸ ਨੂੰ 11 ਜੂਨ ਯਾਨੀ ਕਿ ਅੱਜ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਜੂਹੂ ਮੁੰਬਈ ਵਿੱਚ ਰਿਲੀਜ਼ ਕੀਤਾ ਗਿਆ। ਪਰਿਵਾਰ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਬਲਕੌਰ ਸਿੰਘ ਨੇ ਸਾਰਾ ਕਾਨੂੰਨੀ ਅਮਲ ਮੁਕੰਮਲ ਕਰ ਲਿਆ ਸੀ ਤੇ ਉਹਨਾਂ ਵੱਲੋਂ ਦਸਤਾਵੇਜ਼ੀ ਦੀ ਸਕਰੀਨਿੰਗ ਰੁਕਵਾਉਣ ਲਈ ਕੋਰਟ ਤੋਂ ਫੌਰੀ ਰਾਹਤ ਦੀ ਮੰਗ ਕੀਤੀ ਗਈ ਸੀ। ਬਲਕੌਰ ਸਿੰਘ BBC ਨੂੰ ਕਾਨੂੰਨੀ ਨੋਟਿਸ ਪਹਿਲਾਂ ਹੀ ਭੇਜ ਚੁੱਕੇ ਹਨ ਤੇ ਉਹਨਾਂ ਮਹਾਰਾਸ਼ਟਰ ਪੁਲਿਸ ਕੋਲ ਇਸ ਸੰਬੰਧੀ ਰਸਮੀ ਸ਼ਿਕਾਇਤ ਵੀ ਦਰਜ ਕੀਤੀ ਸੀ। ਉਹਨਾਂ ਦਾ ਦਾਅਵਾ ਹੈ ਕਿ ਇਨਵੈਸਟੀਗੇਟਿਵ ਡਾਕੂਮੈਂਟਰੀ ਔਨ ਸਿੱਧੂ ਮੂਸੇਵਾਲਾ ਸਿਰਲੇਖ ਵਾਲੀ ਦਸਤਾਵੇਜ਼ੀ ਵਿੱਚ ਅਣਅਧਿਕਾਰਤ, ਸੰਵੇਦਨਸ਼ੀਲ ਅਤੇ ਅਣਪ੍ਰਕਾਸ਼ਿਤ ਸਮੱਗਰੀ ਸ਼ਾਮਿਲ ਹੈ, ਜਿਸ ਵਿੱਚ ਨਿੱਜੀ ਗਵਾਹੀਆਂ ਅਤੇ ਇੱਕ ਚੱਲ ਰਹੇ ਅਪਰਾਧਿਕ ਮਾਮਲੇ ਤੇ ਟਿੱਪਣੀ ਸ਼ਾਮਿਲ ਹੈ। ਉਹਨਾਂ ਦਲੀਲ ਦਿੱਤੀ ਹੈ ਕਿ ਸਕਰੀਨਿੰਗ ਜਨਤਕ ਅਸ਼ਾਂਤੀ ਨੂੰ ਭੜਕਾਉਣ ਦੇ ਨਾਲ ਮੂਸੇਵਾਲਾ ਦੇ ਕਤਲ ਦੀ ਜਾਂਚ ਵਿੱਚ ਵਿਘਨ ਪਾ ਸਕਦੀ ਹੈ ਅਤੇ ਪਰਿਵਾਰ ਦੇ ਕਾਨੂੰਨੀ ਅਧਿਕਾਰਾਂ ਦੀ ਉਲੰਘਣਾ ਹੈ, ਜਿਸ ਵਿੱਚ ਨਿਜਤਾ ਅਤੇ ਮਰਨ ਉਪਰੰਤ ਸਨਮਾਨ ਸ਼ਾਮਿਲ ਹੈ। ਹਾਲਾਂਕਿ ਬ੍ਰੌਡਕਾਸਟਰ ਦੀ ਕਾਨੂੰਨੀ ਟੀਮ ਨੇ ਨੋਟਿਸ ਦਾ ਜਵਾਬ ਦੇਣ ਲਈ 10 ਦਿਨਾਂ ਦਾ ਸਮਾਂ ਵੀ ਮੰਗਿਆ ਸੀ। ਤੇ ਤੁਸੀਂ ਦੇਖਦੇ ਹੋਵੋਗੇ BBC ਨੇ ਬੇਸ਼ੱਕ ਪਹਿਲਾਂ ਸਕਰੀਨਿੰਗ ਕਰਨੀ ਸੀ, ਫਿਰ ਉਹਨੂੰ ਸਿੱਧਾ ਹੀ ਉਹਨੂੰ ਪਤਾ ਲੱਗਿਆ ਸੀ ਕੋਰਟ ਚਲੇ ਗਏ, ਨੋਟਿਸ ਆਊਗਾ, ਉਸ ਤੋਂ ਪਹਿਲਾਂ ਉਹਨੇ ਰਿਲੀਜ਼ ਵੀ ਕਰਤੀ। ਪਰੰਤੂ ਇਹ ਸਾਰੀ ਚੀਜ਼ ਨੂੰ ਹੁਣ ਪ੍ਰੈਸ ਦੀ ਬਜਾਏ ਸਾਡਾ ਫੈਸਲਾ ਪਰਿਵਾਰ ਦਾ ਅਸੀਂ ਕੋਰਟ ਦੇ ਗਰਾਊਂਡ 'ਤੇ ਕੀਤਾ। ਬਿਲਕੁਲ ਦੇਖੋ, ਜਿਹੜੀ ਸਾਡੇ ਪਰਿਵਾਰ ਦੀ ਇੱਕ ਮਰਿਆਦਾ ਹੁੰਦੀ ਹੈ ਨਾ, ਆਪਾਂ ਜਿਹਦੇ ਨਾਲ ਬਹਿ ਕੇ ਖਾ ਲੈਨੇ ਇੱਕ ਵਾਰੀ, ਉਹਦਾ ਆਪਾਂ ਨੂੰ ਇੱਕ ਧਰਮ ਨਿਭਾਉਣਾ ਹੁੰਦਾ। ਉਹ ਇਨਸਾਨੀਅਤ ਦੇ ਉੱਤੇ ਡਿਪੈਂਡ ਕਰਦਾ, ਉਹ ਬੰਦਾ ਕਿੰਨਾ ਕੁ ਡੀਪਲੀ ਸੋਚਦਾ ਜਾਂ ਕਿੰਨਾ ਕੁ ਉਹਨੂੰ ਹਲਕੇ 'ਚ ਲੈਂਦਾ। ਤਾਂ ਦੁੱਖ ਹੁੰਦਾ ਇਹਨਾਂ ਗੱਲਾਂ ਨੂੰ ਵੇਖ ਕੇ ਵੀ ਜਦੋਂ ਤੁਸੀਂ ਕਿਸੇ ਵੀ ਕਮਰਸ਼ੀਅਲ ਅਦਾਰੇ ਦੇ ਨਾਲ ਕੋਈ ਇੰਟਰਵਿਊ ਕਰਦੇ ਹੋ ਜਾਂ ਕੁਝ ਕਰਦੇ ਹੋ, ਜਾਂ ਤੁਸੀਂ ਥੋੜਾ ਜਿਹਾ ਇੰਨੀ ਕੁ ਹਮਦਰਦੀ ਦਾ ਸਾਡੇ ਨਾਲ ਰੱਖਣੀ ਚਾਹੀਦੀ ਤੁਹਾਨੂੰ, ਵੀ ਸਾਨੂੰ ਥੋੜਾ ਜਿਹਾ ਭਰੋਸੇ 'ਚ ਲੈ ਲੈਂਦੇ ਹੈ ਨਾ, ਤਾਂ ਚੰਗਾ ਲੱਗਦਾ ਸਾਨੂੰ। ਪਰੰਤੂ ਜਿਹੜੇ ਸਾਡੇ ਨਾਲ ਅਸਲ ਦਿਲੋਂ ਦਿਮਾਗ ਤੋਂ ਜੁੜੇ ਹੋਏ ਨੇ, ਉਹਨਾਂ ਨੇ ਸਾਰੇ ਪੱਤਰਕਾਰਾਂ ਨੇ, ਮੈਂ ਹੁਣ ਤੁਹਾਡੇ ਕੋਲ ਜੇ ਨਾਮ ਲਵਾਂ ਕਾਫੀ ਲੰਬੀ ਲਿਸਟ ਹੋ ਜੂਗੀ, ਬੜਿਆਂ ਕੋਲੇ ਮੇਰੀਆਂ ਇੰਟਰਵਿਊ ਨੇ, ਬੜਿਆ ਉਹਨਾਂ ਨੇ ਮੇਰਾ ਬੋਲਿਆ ਹੋਇਆ ਮੈਟਰ ਵੀ ਲੈਣ ਦੀ ਕੋਸ਼ਿਸ਼ ਕੀਤੀ, ਪਰੰਤੂ ਉਹਨਾਂ ਨੇ ਨਹੀਂ ਦਿੱਤਾ। ਜਿਹੜੇ ਪੱਤਰਕਾਰ ਮੇਰੇ ਨਾਲ ਸੰਬੰਧਿਤ ਨੇ, ਮੇਰੇ ਕੋਲੇ ਆਉਂਦੇ ਜਾਂਦੇ ਆ, ਉਹਨਾਂ ਨੂੰ ਪਤਾ ਵੀ ਅਸੀਂ ਕੀ ਚਾਹੁੰਦੇ ਹਾਂ, ਤਾਂ ਉਹਨਾਂ ਨੇ ਸਾਥ ਵੀ ਦਿੱਤਾ। ਹਾਂ, ਕੁਛ ਆਪਣੇ ਤੋਂ ਵਾਅਦਾ ਖਿਲਾਫੀ ਵੀ ਕੀਤੀ ਹੈ, ਜਿਹੜੇ ਗਏ ਵੀ ਨੇ ਬਾਹਰ। ਬਿਹਤਰ ਹੁੰਦਾ ਜੇ ਸਿੱਧੂ ਹੁੰਦਾ ਤਾਂ ਸ਼ਾਇਦ ਹੋਰ ਵਧੀਆ ਕਲੀਅਰ ਕਰ ਦੇਣਾ ਸੀ, ਪਰੰਤੂ ਜਦੋਂ ਮੈਂ ਸਮਝ ਵਿਚਰਦਾ ਜੋ ਮੈਨੂੰ ਦਿੱਕਤਾਂ ਆਉਂਦੀਆਂ ਨੇ, ਤੁਸੀਂ ਸੱਚ ਜਾਣਿਓ, ਜੋ ਸਿੱਧੂ ਦੀ ਹਾਲਤ ਸੀ ਨਾ ਮੇਰੀ, ਉਸ ਤੋਂ ਵੀ ਬਦਤਰ ਕਰਤੀ ਨਾ ਲੋਕਾਂ ਨੇ। ਆਹੀ ਦਬਾਅ ਉਹਦੇ ਉੱਤੇ ਸੀ। ਨਹੀਂ, ਉਹ ਸੋਹਣਾ ਪੈਸਾ ਕਮਾਉਂਦਾ ਸੀ, ਅੱਛਾ ਉਹਦਾ ਪਰਿਵਾਰ ਸੀ, ਮਾਪੇ ਸੀ, ਮਤਲਬ ਐਵਰੀਥਿੰਗ, ਸਾਰਾ ਕੁਝ ਵਧੀਆ ਸੀ, ਪਰੰਤੂ ਫਿਰ ਵੀ ਉਹਦੇ ਦਿਮਾਗ 'ਤੇ ਕਿੰਨਾ ਵਜਨ ਇਹਨਾਂ ਲੋਕਾਂ ਨੇ ਪਾਇਆ ਹੋਇਆ ਸੀ। ਕਿਸੇ ਨੇ ਸਟ੍ਰਾਈਕ ਮਾਰਤੀ, ਕਿਸੇ ਨੇ ਉਹ ਕਰਤਾ, ਕਿਸੇ ਨੇ ਦਰਖਾਸਤ ਦੇਤੀ, ਉਹਨੂੰ ਕਿਸੇ ਗੁਰੂ ਘਰ ਵੀ ਮੱਥਾ ਟੇਕਣ ਨਹੀਂ ਦਿੰਦੇ ਸੀ ਉਸ ਸਮੇਂ ਵੀ ਉਹਦੇ ਕੋਈ ਪਰਚਾ ਵੱਜਿਆ। ਉਹ ਚਲਾ ਗਿਆ,
ਹੁਣ ਸਿੱਧੂ ਚੰਗਾ ਹੋ ਗਿਆ, ਹੁਣ ਉਹਦਾ ਪਿਓ ਮਾੜਾ ਹੋ ਗਿਆ। ਮੈਨੂੰ ਇੱਥੇ ਸਿੱਧਾ ਹੱਥ ਸਰਕਾਰਾਂ ਦਾ ਲੱਗਦਾ ਹੈ ਵੀ ਉਹ ਸ਼ੁਭਦੀਪ ਦਾ ਜਿਹੜਾ ਚੈਪਟਰ ਕਲੋਜ਼ ਕਰਨਾ ਚਾਹੁੰਦੀਆਂ ਨੇ ਕਿਸੇ ਨਾ ਕਿਸੇ ਹਿਸਾਬ ਨਾਲ, ਵੀ ਜਿਹੜਾ ਉਹਦੇ ਵਿੱਚ ਡਾਕੂਮੈਂਟਰੀ ਦੇ ਵਿੱਚ ਗਲਤ ਬੰਦਿਆਂ ਤੋਂ ਇੰਟਰਵਿਊਆਂ ਲੈ ਕੇ ਪਾਈਆਂ ਨੇ, ਉਹ ਸਾਡੇ ਕੇਸ ਨੂੰ ਰਫਾ ਦਫਾ ਕਰਕੇ ਤੇ ਸ਼ੁਭਦੀਪ ਦਾ ਜਿਹੜਾ ਚੈਪਟਰ ਕਲੋਜ਼ ਕਰਨਾ ਚਾਹੁੰਦੇ। ਐਨਰਜੀ ਇੰਨੀ ਸੀ ਉਹ ਤੇ ਚੱਲੀ ਜਾਂਦਾ ਸੀ, ਪਰ ਉਹੀ ਹਾਲਾਤ ਸਾਡੇ ਹੋਏ ਪਏ ਅੱਜ, ਪਰ ਸਾਡੇ ਬੱਸੋਂ ਬਾਹਰ ਨੇ। ਮੈਂ ਤਾਂ ਇੱਕ ਬਸ ਪਬਲਿਕ ਨੂੰ ਜਿਹੜੀ ਸਾਨੂੰ ਹੌਸਲਾ ਦੇ ਰਹੀ ਹੈ 3 ਸਾਲਾਂ ਤੋਂ, ਉਹਨਾਂ ਮੇਰੇ ਅੱਗੇ ਇਹੀ ਬੇਨਤੀ ਹੈ ਵੀ ਤੁਸੀਂ ਸਾਡਾ ਸਾਥ ਨਾ ਛੱਡਿਓ। ਕੋਈ ਗੱਲ ਨਹੀਂ, ਵਾਹਿਗੁਰੂ ਕਰੂਗਾ ਕਦੇ ਨਾ ਕਿਤੇ ਕਿਰਪਾ। ਬਾਕੀ ਸਿਰੇ ਜਿਹੜੇ ਸਿੱਧੂ ਦਾ ਪਿਓ ਪੋਲੀਟਿਕਸ 'ਚ ਜੇ ਉਹ ਸਾਨੂੰ ਪੋਲੀਟਿਕਸ ਕੁਛ ਵੀ ਨਹੀਂ, ਸਾਡੇ ਬੱਚਾ ਜਿਹੜਾ ਸਾਡੀ ਕਮਾਈ ਕਰਕੇ ਗਿਆ ਉਹ ਪੋਲੀਟਿਕਸ ਕੁਛ ਵੀ ਨਹੀਂ। ਪਰ ਜਦੋਂ ਸਾਨੂੰ ਇੰਨਾ ਜਲੀਲ ਕੀਤਾ ਜਾਂਦਾ ਤੇ ਫਿਰ ਉਦੋਂ ਸਾਨੂੰ ਐਂ ਲੱਗਦਾ ਵੀ ਸਾਡੇ ਕੋਲ ਵੀ ਥੋੜ੍ਹੀ ਜਿਹੀ ਪਾਵਰ ਹੋਣੀ ਚਾਹੀਦੀ ਹੈ, ਅਸੀਂ ਇੰਨੇ ਕੁ ਨਿੱਕੇ ਮੋਟੇ ਆਪਦੇ ਕੰਮ ਕਰਾ ਸਕਦੇ ਹਾਂ। ਅੱਜ ਇਸ ਟਾਈਮ ਸਰਕਾਰੀ ਦਰਬਾਰੇ ਸਾਡੀ ਕੋਈ ਨਹੀਂ ਸੁਣ ਰਿਹਾ, ਬਸ ਉਹ ਤਾਂ ਪਏ ਹੋਇਆ ਸਿੱਧੂ ਦੇ ਮਗਰ ਵੀ ਕਿਸੇ ਨਾ ਕਿਸੇ ਹਿਸਾਬ ਨਾਲ ਸਿੱਧੂ ਨੂੰ ਖਤਮ ਕਰੀਏ। ਹੋਰ ਵੀ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ ਇਸ ਜਿਹੜਾ ਡਾਕੂਮੈਂਟਰੀ ਦੇ ਵਿੱਚ ਕੁਝ ਹੋਰ ਤੱਥ ਵੀ ਪੇਸ਼ ਕਰਦੇ ਨੇ ਕਿਸੇ ਤੋੜ ਮਰੋੜ ਕੇ। ਰਾਜੀ ਪਹਿਲਾਂ ਮੇਰੀ ਗੱਲ ਸੁਣੋ, ਜੇ ਮੈਂ ਤੁਹਾਡੇ ਘਰ ਦੇ ਬਾਰੇ ਤੁਹਾਡੇ ਬਾਰੇ ਲਿਖਾਂ ਵੀ ਜੀ ਉਹ ਤਾਂ ਮੁੰਡਾ ਐ ਉਹ ਆਏ ਕੀ ਤੁਸੀਂ ਸਾਨੂੰ ਲਿਖਣ ਦੀ ਆਗਿਆ ਦਿਓਗੇ? ਕਿ ਇਸ ਬਾਰੇ ਇਸ ਦਾ ਕੋਈ ਹੈ ਹੀ ਨਹੀਂਗਾ, ਕੋਈ ਕਾਨੂੰਨ ਨਹੀਂ ਬਣਿਆ ਇਸ ਵਾਸਤੇ ਵੀ ਸਾਡੇ ਵਾਸਤੇ ਕੋਈ ਸਾਡੀ ਮਤਲਬ ਸਾਨੂੰ ਇਨਸਾਫ ਤਾਂ ਕੀ ਦੇਣਾ ਸੀ, ਤੇ ਸਾਡੇ ਜਿਹੜਾ ਜਵਾਕ ਦੇ ਉੱਤੇ ਉਹਦਾ ਬਸ ਸਿੱਧਾ ਹਿਸਾਬ ਜਾਂ ਰਾਜੇ ਉਹਦਾ ਹੈਗਾ ਵੀ ਇਹਨਾਂ ਦਾ ਜਿਹੜਾ ਕਿਸੇ ਨਾ ਕਿਸੇ ਹਿਸਾਬ ਨਾਲ ਸਿੱਧੂ ਦਾ ਜਿਹੜਾ ਚੈਪਟਰ ਖੁੱਲ੍ਹਿਆ ਹੋਇਆ ਉਹ ਬੰਦ ਕਰੀਏ। ਪਰ ਮੈਨੂੰ ਪਤਾ ਹੈ ਮੇਰੇ ਬੱਚੇ, ਮੇਰੇ ਭੈਣ, ਮੇਰੇ ਭਰਾ ਆਲ ਵਰਲਡ ਦੇ ਵਿੱਚ ਬੈਠੇ ਆ, ਉਹ ਸਿੱਧੂ ਨੂੰ ਕਦੇ ਹੇਠਾਂ ਨਹੀਂ ਲੱਗਣ ਦੇਣਗੇ ਇਹਨਾਂ ਦੇ। ਅੰਕਲ ਰੋਕਦੇ ਹੁੰਦੇ ਸੀ ਉਹ ਗੀਤਾਂ ਨੂੰ ਲੈ ਕੇ ਵੀ ਜਿਹੜੇ ਗੀਤ ਅੱਜ ਰਿਲੀਜ਼ ਕਰਨੇ ਪਏ ਵੀ ਉਹਨਾਂ ਝੂਠਾਂ ਨੂੰ ਸਮਝਾਉਣ ਵਾਸਤੇ। ਅਸੀਂ ਕਹਿੰਦੇ ਹੁੰਦੇ ਸੀ ਵੀ ਚੱਲ ਪੁੱਤ ਕੋਈ ਗੱਲ ਨਹੀਂ, ਪਰ ਉਹ ਤਪਾਇਆ ਹੋਇਆ ਸੀ ਇਹਨਾਂ ਲੋਕਾਂ ਨੇ, ਉਹਨੂੰ ਬਹੁਤ ਹਰਾਸ਼ ਕੀਤਾ। ਮੈਂ ਤਾਂ ਉਸ ਮਾਂ ਦੇ ਪੁੱਤ ਨੂੰ ਧੰਨ ਜਗਰਾ ਉਹਦਾ ਸਮਝਦੀ ਹਾਂ, ਜਿਹੜਾ ਇੰਨਾ ਪ੍ਰੈਸ਼ਰ ਹੋਣ ਦੇ ਬਾਵਜੂਦ ਵੀ ਉਹਨੇ ਇੰਨਾ ਕੰਮ ਕੀਤਾ। ਸਾਰੇ ਭੈਣ ਭਾਈਆਂ ਨੂੰ, ਆਪਦਿਆਂ ਨੂੰ, ਆਪਦੇ ਫਰੈਂਡ ਨੂੰ, ਆਪਦੇ ਫੈਨਸ ਨੂੰ, ਆਪਦੇ ਮਾਂ ਪਿਓ ਨੂੰ ਉਹਨੇ ਫਿਰ ਵੀ ਬਣਦਾ ਸਮਾਂ ਦਿੱਤਾ। ਮੈਂ ਕਹਿੰਦੀ ਹਾਂ ਵੀ ਵਾਹਿਗੁਰੂ ਨੇ ਉਹਦੇ 'ਚ ਕੋਈ ਇਹੋ ਜਿਹੀ એનર્ਜੀ ਪਾ ਕੇ ਭੇਜਿਆ ਸੀ ਜਿਹੜਾ ਉਹ ਇੰਨੀਆਂ ਫਿਰ ਉਹ ਝੂਠਾਂ ਵਾਲੀ ਗੱਲ ਆ ਜਾਂਦੀ ਹੈ। ਇਹੋ ਜਿਹੇ ਲੋਕਾਂ ਦੇ ਪ੍ਰੈਸ਼ਰ ਹੇਠ ਬੱਚਾ ਇੰਨਾ ਕੰਮ ਫਿਰ ਵੀ ਇੰਨਾ ਕੰਮ ਕਰਕੇ ਗਿਆ, ਨਰਸਾਂ ਬੰਦ ਹੋ ਰਹੀਆਂ ਨੇ। 15 ਸਾਲ ਉਹਨੂੰ ਅਸੀਂ ਐਵੇਂ ਜਿਕਰੀ ਜਿੰਦਾ ਰੱਖਾਂਗੇ।